ਤੈਨੂੰ ਮੈਂ ਖਵਾਉਣਾ, ਠਹਿਰ ਜਾ। ਇਹ ਕੀ ਗੱਲ ਹੈ? ਲਓ ਜੀ, ਆਏ ਫੈਸਲਾਬਾਦ ਟੂ ਲਾਹੌਰ। ਉਹ ਕਦੇ ਤੇ ਮੰਨ ਲਿਆ ਕਰ, ਮੇਰੀ ਭੈੜਿਆ ਨਾ ਕਰ। ਗੱਲ ਤਾਂ ਸੁਣ। ਬ੍ਰਾਂਡ ਦੀ ਮੈਂ ਸ਼ਰਟ ਪਾਈ ਆ ਤੇ ਮੈਂ ਬ੍ਰਾਂਡ ਦੇ ਗਲਾਸਸ ਪਾਏ ਆ ਤੇ ਅੱਜ ਤੇਰੀ ਮੰਨ ਲਾ। ਅੱਛਾ ਮੇਰੀ ਗੱਲ ਤਾਂ ਸੁਣ, ਉਸਤਾਦ ਨੂੰ ਅੱਜ ਗੇੜਾ ਕਰਾਈਏ ਬੱਚੇ। ਉਸਤਾਦ ਜੀ ਨੂੰ ਗੇੜਾ ਕਰਾਉਣਾ ਪਤਾ ਕਿੰਨੀ ਉਹ ਮੁਸ਼ਕਿਲ। ਗੇੜਾ ਕਰਾਣਾ ਗੇੜਾ ਯਾਰ, ਅੱਲਾ ਰਹਿਮ ਕਰੇ। ਆਪਣੇ ਵਿੱਚ ਤੇ ਮਜ਼ਾਕ ਤੇ ਹੁੰਦਾ ਵਾ। ਮਿੱਠੇ ਭੁੱਖ ਬਹੁਤ ਲੱਗੀ ਹੈ ਯਾਰ, ਉੱਥੇ ਨਾ ਉਹ ਟੱਕ ਸ਼ਾਪ ਆ ਤੇ ਉੱਥੇ ਆਪਾਂ ਨਾ ਸੈਂਟੀ ਫਲੈਟ ਕਰੀਏ ਜਰਾ। ਸੈਂਟੀ ਫਲੈਟ ਕੀ ਮਤਲਬ? ਤੂੰ ਯਾਰ ਹਾਂ ਚ ਹਾਂ ਮਿਲਾਣੀ ਹੈ ਮਿੱਠੇ। ਓਕੇ ਓਕੇ, ਤੈਨੂੰ ਭੁੱਖ ਲੱਗੀ ਹੈ ਕਿ ਨਹੀਂ ਲੱਗੀ? ਓਕੇ ਲੱਗੀ ਆ। ਬਸ ਚਲੋ ਛੱਡ ਦੇ। ਚਲੋ ਆਜੋ ਫਿਰ। ਸਾਜੀ ਜ਼ਿੰਦਗੀ 'ਚ ਨਹੀਂ ਕੋਈ ਕੰਮ ਕਵਾਂਗਾ ਤੁਹਾਨੂੰ। ਹਾਂਜੀ, ਕੀ ਖਾਣਾ ਤੂੰ? ਸਾਜੀ ਉੱਥੋਂ ਕੋਈ ਮੈਂ ਕਹਿੰਦਾ ਸੀ ਨਾਰਮਲ ਜਿਹਾ ਕੋਈ ਉਸਤਾਦ ਜੀ। ਕਰਦੇ ਤੈਨੂੰ ਮੈਂ ਅੱਗੋਂ ਲੈ ਕੇ ਦਿੰਦਾ। ਨਹੀਂ ਇੱਥੋਂ ਕੀ ਇਹ ਪਹਿਲਾ ਟੂਲ ਪਲਾਜ਼ਾ ਵਾ, ਤੂੰ ਇੱਥੇ ਹੀ ਫਜ਼ੂਲ ਪਲਾਜ਼ਾ ਕੰਮ ਸ਼ੁਰੂ ਕਰ ਲਿਆ। ਅੱਗੇ ਜਾਂਦੇ ਆ। ਸਵੇਰ ਦਾ ਮੈਂ ਕੁਝ ਨਹੀਂ ਖਾਦਾ ਉਸਤਾਦ ਜੀ। ਮੇਰੇ ਨਾ ਖੋਹ ਪੈਣ ਇਹ ਚ ਵੀ ਮੇਰਾ ਕਸੂਰ ਆ। ਖੋਹ ਪੈਣ ਡਈ ਤੈਨੂੰ ਫੈਸਲ ਕਿਤੇ ਲਿਜਾਣਾ ਨਾ, ਸਿਰਫ ਘਾਟਾ ਵਾ। ਹਾਂ, ਇਹ ਨਵਿਆਂ ਦਾ ਵੀ ਨਹੀਂ ਘਾਟਾ ਬਸ। ਕਾਹਦਾ ਘਾਟਾ ਉਸਤਾਦ ਜੀ? ਤੂੰ ਤੇ ਭਰਾਵਾ ਲੋਕਾਂ ਦੇ ਘਰਾਂ ਦੇ ਘਰ ਖਾ ਗਿਆ। ਯਾਰ ਲੋਕੀ ਨਮਾਜ਼ ਪੜ੍ਹ ਰਹੇ ਨੇ, ਆਓ ਮੈਂ ਨਮਾਜ਼ ਤੇ ਸੱਚ ਪੜ੍ਹ ਰਹੇ ਨਹੀਂ ਦੇਖਿਆ ਘਰ ਆ ਫਿਰ ਉਹੀ ਗੱਲ। ਇੱਥੇ ਕਿਹੜੇ ਕਿਹੜੇ ਲੋਕ ਆਏ ਹੋਏ ਅਮੀਰ, ਤੂੰ ਉਹ ਇੱਥੇ ਵੀ ਰੋਟੀ ਦੀਆਂ ਗੱਲਾਂ, ਲੇਜ਼ ਲੈ ਦੇ ਮੈਨੂੰ, ਉਹ ਲੈ ਦਿਓ। ਤੂੰ ਤੇ ਐਂ ਵੱਧੀ ਛੁੱਟੀ ਹੋਈ ਯਾਰ। ਤੂੰ ਚੁੱਪ ਕਰ ਜਾ, ਉਹਨੂੰ ਮੈਂ ਆਪੇ ਕਰਾ ਲੂੰਗਾ। ਹਲੇ ਪਹਿਲਾ ਟੂਲ ਪਲਾਜ਼ਾ ਤੂੰ ਕਲਿਆਣ ਪਾਤੀ ਆ ਭਾਈ ਫੈਸਲ, ਫਿਰ ਤੂੰ ਕਹਿੰਦਾ ਵੱਡਾ ਵਾ। ਭੁੱਖ ਲੱਗੀ ਹੋਈ ਨਾ ਯਕੀਨ ਕੋ। ਮੈਂ ਉਹ ਭੁੱਖ ਲੱਗੀ ਤੈਨੂੰ। ਬੜੀ ਅੱਗੇ ਬੜੇ ਝੰਡੇ ਲੱਗੇ ਆਹ ਤੇਰੇ ਤਾਂ ਲੋਕਾਂ ਨੇ ਬੈਨਰ ਛਪਾਏ ਆ। ਪ੍ਰੀਤ ਤੇ ਤੈਨੂੰ ਤਮੀਜ਼ ਮਦਰਸਾ ਵਾਸਤਾ ਜੀ ਆ ਇਹ ਰੋਟੀ ਵਾਸਤੇ ਆ ਲੇਜ਼ ਦੇ ਪੈਕਟ ਆ ਰਹੇ। ਫੈਸਲ ਦੇਖ ਲਾ ਕਿੱਦਾਂ ਲਾਇਆ ਉਹਨਾਂ ਨੇ, ਕਿੱਡਾ ਸੋਹਣਾ ਨਾ। ਆ ਪਹਿਲੇ ਕੋਲ ਆ ਕੇ ਚਾਰ ਗਿਆ ਪੰਜ ਆਹੀ ਲੈ ਲੈਣੇ ਆ। ਨਹੀਂ ਨਹੀਂ ਇਹ ਮਿੱਠੇ ਨੂੰ ਲੈ ਦਿਓ। ਮਿੱਠੇ ਹਾਂ ਹੁਣ ਕੋਈ ਗੱਲ ਨਾ ਕਰੀ ਫਿਰ। ਆ ਫੜ। ਨਹੀਂ ਲੈ ਬਹੁਤ ਅੱਛੇ। ਹਾਂ ਉਹ ਰਹਿਣ ਦੇ, ਮੈਂ ਵਕਾਰ ਜੀ ਨੂੰ ਸਭ ਚੀਕਮਾ ਲੈ ਕੇ ਦੇਈ ਜਾਣ ਡੇ। ਆਹੋ ਵੀ ਮੈਂ ਚੀਕਮਾ ਹੀ ਖਾਈ ਜਾਵਾਂ। ਯਾਰ ਤੁਸੀਂ ਕੁਛ ਅਕਲ ਕਰ ਲਓ ਵੀ ਅਗਲੇ ਕਹਿਣਗੇ ਜਾਹਲ ਕਿਤੋਂ ਆ ਗਏ ਨੇ। ਉਹ ਅਗਲੇ ਨੇ ਬਾਅਦ ਚੁੱਕਣਾ, ਤੁਸੀਂ ਪਹਿਲੇ ਗਈ ਜਾਣ ਦੇ। ਬੋਲਣ ਦੀ ਤਾਂ ਥੋੜੀ ਕਿਤੇ ਬੋਲਣ ਦੀ ਅੱਛਾ, ਮੇਰੀ ਔਲਾਦ ਮੈਨੂੰ ਕਸਮ ਕਹਿੰਦੀ ਮੈਂ ਸਾਰਾ ਕੁਝ ਯਾਨੀ ਕਿ ਲੈ ਕੇ ਦੇਣਾ ਉਹਨਾਂ ਮੈਂ ਨੂੰ। ਲੈ ਕੇ ਦੇਣਾ, ਤਮੀਜ਼ ਨਾ ਕਹਿਣਾ ਉਹਨਾਂ ਨੂੰ। ਮੈਂ ਕਿਹਾ ਤੂੰ ਯੂਕੇ ਚੋਂ ਆਇਆ, ਤੇਰੀ ਔਲਾਦ ਕਹਿੰਦੀ ਤੂੰ ਇੰਗਲਿਸ਼ 'ਚ ਗੱਲ ਕਰਨੀ, ਤੂੰ ਜੋ ਕਿ ਮੈਂ ਲੈ ਦੇਣਾ। ਤੂੰ ਮੈਨੂੰ ਸਹੀ ਇੰਗਲਿਸ਼ ਦੇ ਵਿੱਚ ਕਹਿ ਵੀ ਸਾਜੀ ਮੈंने ये लेना है ये लेना है। ਇੰਗਲਿਸ਼ ਮੈਂ ਉਹਨੂੰ ਕਿਹਾ ਯੂਕੇ ਚੋਂ ਐਣਾ ਕਿਹਨੂੰ ਦੇ ਯਾਰ। ਤੇ ਯਾਰ ਮੈਂ ਸਾਜੀ ਮੈਂ ਮਾਰੀ ਡਰੈਸਿੰਗ ਆ ਗੂਚੀ ਦੀ ਬ੍ਰਾਂਡ ਦੀ ਸ਼ਰਟ ਪਾਈ ਆ। ਯੂਕੇ ਚੋਂ ਆਇਆ ਇੰਗਲਿਸ਼, ਤੂੰ ਇੰਗਲਿਸ਼ 'ਚ ਮੈਨੂੰ ਪੁੱਛਣਾ ਕਿ ਤਰਜਮਾ, ਮੈਂ ਤੇਰਾ ਟਰਾਂਸਲੇਟ ਆ। ਜਿਹੜੇ ਤੂੰ ਉਹਨੂੰ ਡਾਇਰੈਕਟ ਨਹੀਂ ਗੱਲ ਕਰਨੀ। ਤੂੰ ਮੈਨੂੰ ਇੰਗਲਿਸ਼ 'ਚ ਗਲਤ ਵੀ ਬੋਲੇਗਾ ਨਾ, ਮੈਂ ਆਪੇ ਕਰ ਲਾਂਗਾ ਕਵਰ। ਹਾਂ ਡਾਇਰੈਕਟ ਨਹੀਂ ਹੋਣਾ। ਪੀਜ਼ਾ ਲੈਣਾ ਹੁੰਦਾ ਜੀ। ਹੈ ਅੱਛਾ ਹਾਂ ਬਦਲਾ ਲੈਣਾ ਬਦਲਾ। ਇਸ ਗੱਲ ਨੂੰ ਪੀਜ਼ਾ ਇੱਥੇ ਹੀ ਸਾਜੀ ਥਲੇ ਹੋਣਾ। ਹੁਣ ਲੇਜ਼ ਦੇ ਪੈਕਟ ਵੀ 2-3 ਹੋ ਜਾਣੇ। ਓਕੇ ਮੈਂ ਉਹਨਾਂ ਦੇ ਸਾਹਮਣੇ ਇੰਗਲਿਸ਼ ਭੁੱਖ ਲੱਗੀ। ਉਹ ਹੈ ਨਹੀਂ, ਉਹ ਹੈ ਨਹੀਂ। ਆ ਜਾਣਾ, ਤੂੰ ਲਾ, ਮੈਂ ਤੈਨੂੰ ਲੈ ਕੇ ਦਿੰਦਾ ਸਾਰਾ ਕੁਝ। ਆ ਜਾ। ਉਸਤਾਦ ਜੀ ਤੁਸੀਂ ਉਹੀ ਚਿਕਨ ਪਕੌੜਾ। Hello, how are you? I want to say that this chewing gums and bubble gum. Yeah. And the price? How much? How much? 290. No. This is you talk only Mirna. I have not brought Not and this is the Rupees Wale chewing gums. Ding dong. Yo, nothing. You not ये nothing. That's for the mitigation for 290. no. 290. 290 rupees. That's for This the is price. That's for the not and light for the that and the tonsils problems. And Yeah. Will you deserving the pizza? Yeah. ਇੱਜ਼ਤ ਨਾਲ ਪਿਆਰ The ਨਾਲ light is What is this? This is Pakistan. Lad gayi. yes. No, that's for the Phoenix Mabdal This in is, that. no, this is कोई fault. ਇਦਾਂ ਹੀ Short very time. bad, but, For short time fault. UK is not going bati nahi jandi hai. You are going incoming UK. Yeah. I will coming for the soon. Coming soon. UK. Yeah. Okay. ਭਾਜੀ ਮੁਰੱਬਾ ਨਹੀਂ ਪਿਆ ਹਰਣਾ ਦਾ। What is the halal marabaz? ਓ ਯਾਰ ਆ ਜਾ ਯੂਕੇ ਵਾਲਿਆ ਇਹਨੂੰ ਆ ਪ੍ਰਾਣੇ ਮਹਿਮਾਨ ਹੀ ਗੈਸਟ ਆ ਸਾਡਾ ਪ੍ਰਾਹੁਣਾ ਵਾ। My heart is work for ਇਹ the. ਉਹ ਪ੍ਰਾਹੁਣਾ ਤਾਂ ਵੀ ਨਹੀਂ ਬੋਲਿਆ ਤੇ ਆ ਗਿਆ। बस ਸਾਜੀ ਕਸਮ ਨੇ ਯਕੀਨ ਕਰੋ ਹੁਣ ਗਲਾ ਬਹਿ ਗਿਆ ਕੁਛ ਤੇ ਖਵਾ ਗਿਆ। ਕੀ ਲੈਣਾ ਕੀ ਖਾਣਾ ਹੈ। ਹੁਣ ਇੰਨੀ ਇੰਗਲਿਸ਼ ਬੋਲੀ ਸਾਜੀ ਕੀ ਕਹਿਣਗੇ ਯੂਕੇ ਤੋਂ ਆਏ ਤੇ ਭੁੱਖੇ ਨਾ ਗਏ ਨੇ ਸਾਰੇ ਜਣੇ ਹੈ। ਤੈਨੂੰ ਤੇ ਕੁਛ ਨਹੀਂ ਹੋਣਾ, ਤੁਹਾਨੂੰ ਹੀ ਗੱਲਾਂ ਹੋਣੀਆਂ ਨੇ ਕਿ ਇਹਨਾਂ ਦੇ ਸ਼ਾਗਿਰਦ ਨੇ। ਹਾਂ ਸਾਜੀ ਲੇਸ ਦੇ ਪੈਕਟ ਉਹ ਪੀਜ਼ਾ ਆ ਲੈ ਲਈ ਅਸੀਂ ਚਾਹ ਖਾ ਲਾਂਗੇ। ਇਹ ਕੀ ਓਏ BC ਤੇਰੇ ਹੱਲ ਫਸ ਜਾਣਾ, ਉੱਥੇ ਰੱਖ ਦੇ ਜਾ ਨਾ, ਉੱਥੇ ਰੱਖ ਦੇ। ਉਸਤਾਦ ਜੀ ਨੂੰ ਤੁਸੀਂ ਕਿਉਂ ਹਰ ਪਾਸੇ ਨਾ ਭੂਏ ਕੀਤਾ ਭਾਈ ਫੈਸਲ ਨੂੰ? ਉਸਤਾਦ ਜੀ ਤੁਸੀਂ ਲੈਣਾ ਦੇਣਾ ਕੱਖ ਵੀ ਨਹੀਂ ਹੁੰਦਾ ਯਾਰ, ਬਿਸਤ ਕਰਾਤਾ ਨਾ ਉਹੀ ਗੱਲਾਂ। ਹਾਂ
ਅੱਗੇ ਤੂੰ ਭਲਾ ਤੇ ਮਰ ਗਏ ਆ ਲੈ ਇੱਥੇ ਮਰ ਗਏ ਸੀਗੇ ਹੈਂ ਪੋਲੀ ਖਾਪਣੀ ਪੋਣੀ ਅੱਛਾ ਇੱਥੇ ਮਰ ਗਏ ਸੀ ਸਾਡੇ ਲਈ ਤੂੰ ਮਰ ਗਿਆ ਵਾ ਆ ਫੜ ਬਿਸਮਿਲ੍ਲਾ ਕਰ ਸ਼ੁਰੂ ਕਰ ਦੇ ਪਰ ਉਹ ਇਹਨੇ ਮਰਵਾਣਾ ਸੀ ਨਾ ਹੁਣੀ ਕਿੱਡਾ ਮਾੜਾ ਲੋਕੀ ਦੇਖਣ ਦਏ ਨੇ ਸਾਰੇ ਲੋਕੀ ਮੈਂ ਤਾਂ ਚਾਹਨਾ ਵੇਖਣ ਆ ਕੇ ਮੇਰਾ ਉਸਤਾਦ ਮੈਨੂੰ ਕੁਝ ਨਹੀਂ ਲੈ ਕੇ ਦੇ ਰਿਹਾ ਮੈਂ ਭੁੱਖਾ ਵਾਂ ਸਵੇਰ ਦਾ ਉਸਤਾਦ ਜੀ ਇੱਥੋਂ ਮਾੜੇ ਮਾੜੇ ਉਸਤਾਦ ਜੀ ਪੈਟਰੋਲ ਦੇ ਛੋਟੇ ਛੋਟੇ ਪੈਕਟ ਦੋ ਲੈ ਦਿਓ ਕੋਈ ਫਾਇਦਾ ਨਹੀਂ ਉਸਤਾਦ ਜੀ ਬ੍ਰਾਂਡ ਦੀ ਸ਼ਰਟਾਂ ਪਾਉਣ ਚੱਲ ਇਹਨੇ ਇਦਾਂ ਨਹੀਂ ਵੱਟ ਮਾਰੋ ਬੰਦੂਕ ਦਾ ਤੇ ਉਹ ਸ਼ਹੀਦਾ ਉਧਰ ਦੀ ਆ ਗੱਡੀ ਵੀ ਸਾਰੀ ਮੱਲੀ ਹੋਈ ਇਸ ਬੰਦੇ ਨੇ ਉਸਤਾਦ ਜੀ ਇਹ ਕਿੱਥੋਂ ਮੱਝ ਜੀ ਲੈ ਲਈ ਲਾਣ ਤੇਲ ਪਵਾ ਤੇਲ ਇਹ ਖੇਹ ਪਾਉਣ ਵਾਲੇ ਸਾਰੀ ਤੇਲ ਨਹੀਂ ਪਾਉਣੀਆਂ ਨੇ ਫੈਸਲ ਸਾਹਿਬ ਕੁਝ ਬੰਦਾ ਨਾ ਮਤਲਬ ਇਹ ਹੁੰਦਾ ਹੈ ਕਿ ਯਾਰ ਕਿੱਥੇ ਬੰਦਾ ਜਿਹੜਾ ਖੜਾ ਉਹਦੇ ਆਲੇ ਦੁਆਲੇ ਕੀ एटमॉर्फियस सा कि वहाँ का सिस्टम है क्या वहाँ का लोग किस तरह के हैं गैदरिंग किस तरह की पढ़े लिखे सब लोग थे और चवला तुसी मारनों हटते नहीं और आ चवल इनू 24 घंटे भंड पुना चढ़िया रहता भी ਨਹੀਂ ਮੈਂ ਵੀ ਤੇ ਉਹੀ ਕਹਿਣ ਡਿਆ ਵਾਂ ਕਿ ਉਸਤਾਦ ਜੀ ਕਿ ਕੀ ਤੁਸੀਂ ਕਰਦੇ ਪਏ ਹੋ ਔਲਾਦ ਵਾਸਤੇ ਮੇਰੀ ਔਲਾਦ ਕਸਮ ਵਾਲੀ ਗੱਲ ਜੀ ਸਵੇਰੇ ਮੈਨੂੰ ਕਿਹਾ ਕਿ ਪਾਪਾ ਮੈਂ ਫਲਾਣੀ ਚਾਹ ਲੈਣੀ ਮੇਰੇ ਕੋਲ ਹੈ ਵੀ ਨਹੀਂ ਸੀ ਮੈਂ ਫੇਰ ਵੀ ਉਸਤਾਦ ਜੀ ਨੂੰ ਲੈ ਕੇ ਦਿੱਤੀ ਸ਼ਾਇਦ ਉਹ ਸਵੇਰ ਭਲਾ ਕਿਹੜੀ ਸੀ ਪਿਛਲੇ ਜੁਮੇ ਦੀ ਸਵੇਰ ਸੀਗੀ ਤੇ ਹੁਣ ਜੇ ਲੈ ਕੇ ਦਿੱਤੀ ਤੁਹਾਡੇ ਨਿਆਣੇ ਤੁਹਾਡੇ ਨਾਲ ਮਿਲਦੇ ਨਹੀਂ ਹੈਗੇ ਇਹ ਹਰ ਜਗ੍ਹਾ ਜਾ ਕੇ ਇਦਾਂ ਨਹੀਂ ਕਰੀਦਾ ਹੁੰਦਾ ਮੈਨੂੰ ਇਹ ਉਮੀਦ ਨਹੀਂ ਸੀ ਉਸਤਾਦ ਜੀ ਤੁਹਾਡੇ ਤੋਂ ਯਕੀਨ ਸਾਨੂੰ ਵੀ ਉਮੀਦ ਨਹੀਂ ਸੀ ਤੁਹਾਡੇ ਤੋਂ ਠੀਕ ਹੈ ਨਾ ਯਾਰ ਮਿੱਠੇ ਭੁੱਖ ਲੱਗੀ ਭੁੱਖ ਕੇ ਕਿਹੜੀ ਸ਼ਾਇਦ ਦਾ ਦੌਰ ਆ ਯਾਰ ਪਿੱਛੇ ਟਿਫਨ ਭਰਿਆ ਪਿਆ ਖਾ ਲਾ ਯਾਰ ਲਾਜ਼ਮੀ ਤੂੰ ਬਾਹਰ ਖਾ ਯਾਰ ਹਾਂ ਮੈਂ ਹੁਣ ਇਹ ਰੋਟੀ ਮੈਂ ਨਹੀਂ ਯਾਨੀ ਕਿ ਤੈਨੂੰ ਮੈਂ ਕਿਹਾ ਮੈਂ ਹਲਕਾ ਫੁਲਕਾ ਯਾਨੀ ਕਿ ਖਾਣਾ ਹੈ यार मेरी गल सुन फैसल मिठे तू घरों रोटी लैके आया ना ਹਾਂਜੀ ਉਸਤਾਦ ਜੀ तू जी घरों रोटी लैके आया वो रोटी पिछे खोल लो रोटी रज के फैसल साहब का बाजारी चीज़ां खबरदार तुसीं खादियां तू उंज मैनू कह साजी मैनू 20,000 रुपए की पैंट शर्ट लै दिओ 50,000 दी लै दिओ तेनू देखी फिर ਕੀ ਹੋ ਜਾਏਗਾ ਲੈ ਕੇ ਦੇਣਗੇ फैसल आ मिठा तेरे नाल बैठा ना तेनू ਇਹਦਾ पता नहीं हैगा ਇਹ ਕਿਹੜੀ ਫੈਮਿਲੀ ਨਾਲ ਇਹਦੇ ਦਾਦੇ ਦੇ ਵਾਕਿਆਤ ਸੁਣੇ ਨਹੀਂ ਉਸਤਾਦ ਜੀ ਮੈਂ ਤੁਹਾਨੂੰ ਸੀਰੀਅਸ ਦੱਸਿਆ ਵਾ ਜੈਨੂਇਨ ਗੱਲ ਵਾ ਨਹੀਂ ਜੀ ਕੀ ਅੱਲਾ ਆਰਾਮ ਕਰੇ ਕਿਹੜੀਆਂ ਜੰਗਾਂ ਲੜੀਆਂ ਜੀ ਤੇਰੇ ਦਾਦੇ ਪੜਦਾਦੇ ਨੇ ਉਸਤਾਦ ਜੀ ਤੁਹਾਨੂੰ ਸ਼ਾਇਦ ਤੁਹਾਡੇ ਇਲਮ ਚ ਹੋਵੇ ਪਹਿਲਾਂ ਉਹ ਸੱਪਾਂ ਸੁੱਪਾਂ ਦੀਆਂ ਮੰਡੀਆਂ ਲੱਗਦੀਆਂ ਹੁੰਦੀਆਂ ਸੀਗੀਆਂ ਹਾਂ ਦਾਦਾ ਜੀ ਮੇਰੇ ਸੱਪ ਫੜਦੇ ਹੁੰਦੇ ਯਕੀਨ ਮੰਨੋ ਦਾਦੀ ਨੇ ਕਹਿਣਾ ਜਾਓ ਸੱਪ ਫੜ ਕੇ ਲਿਆਓ ਤੇ ਦਾਦੇ ਮੇਰੇ ਉਦੋਂ ਦਾ ਭਲੇ ਵਕਤ ਸੀਗਾ ਜੋ ਸੱਪਾਂ ਦੀਆਂ ਮੰਡੀਆਂ ਲੱਗਦੀ ਸੀ ਨਾ ਜਹੇਜ਼ ਦੇ ਵਿੱਚ ਮੇਰੀ ਦਾਦੀ ਨੇ ਸੱਪ ਮੰਗੇ ਸੀ ਫਰੀਅਰ ਲੜਾ ਕੇ ਇਲਾਜ ਕਰਾਉਂਦੇ ਹੁੰਦੇ ਸੀ ਲੜਾ ਕੇ ਲੜਾਉਣਾ ਫਿੰਸੀਆਂ ਸੈੱਟ ਹੋ ਜਾਣੀਆਂ ਐ ਸੱਪ ਲੜਾਉਣਾ ਦਾਣੇ ਸੈੱਟ ਹੋ ਜਾਣੇ ਇੰਜ ਕਰਕੇ ਸੱਪ ਲੜਾਉਣਾ ਤੁਹਾਡਾ ਸਿਰ ਦਰਦ ਸਹੀ ਹੋ ਜਾਣਾ ਅੱਛਾ ਜੀ ਹਾਂਜੀ ਇਹ ਕਿਹੜਾ ਸੱਪ ਸੀ ਮਤਲਬ ਜਿਹੜਾ ਫਿੰਸੀਆਂ ਉਸਤਾਦ ਜੀ ਮੇਰੇ ਦਾਦਾ ਜੀ ਬਹਿਸ਼ਤੀ ਅੱਲਾਹ ਪਾਕ ਉਹਨਾਂ ਦਰਜਾਤ ਬੁਲੰਦ ਕਰਾਏ ਸੇਮ ਨਹਿਰ ਸੀ ਕਿ ਮੇਲੇ ਤੇ ਜਾਂਦੇ ਸੀ ਨਾ ਪਿੰਡ ਰਾਤ ਤੇ ਸੇਮ ਨਹਿਰ ਉਹ ਸੇਮ ਨਹਿਰ ਤੇ ਖੰਭਾ ਪਿਆ ਸੀ ਜਿਹੜਾ ਪੁਰਾਣੇ ਨਹੀਂ ਚੱਲਦੇ ਸੀ ਪਿੰਡਾਂ 'ਚ ਮਿੱਟੀ ਦੇ ਖੰਭੇ ਹਾਂ ਹਾਂ ਮੇਰਾ ਦਾਦਾ ਦਾ ਠੁੱਡਾ ਲੱਗਾ ਵਾ ਹਾਂ ਤੇ ਦਾਦੇ ਮੈਨੂੰ ਗੁੱਸਾ ਚੜ ਗਿਆ ਖੰਬੇ ਨਾਲ ਟੁੱਟਾ ਵੱਜਾ ਖੰਭੇ ਨਾਲ ਠੁੱਡਾ ਵਜਾ ਤੇ ਖੰਭੇ ਤੇ ਗੁੱਸਾ ਪਹਿਲੇ ਖੰਭੇ ਨੂੰ ਦੋ ਚਾਰ ਗਾਲਾਂ ਠੱਪੀਆਂ ਜਦੋਂ ਦੇਖਿਆ ਵੀ ਬੇਜਾਨ ਦਾ ਫਿਰ ਦਾਦੇ ਮੈਨੂੰ ਕਿਹਾ ਯਾਰ ਮੇਰੇ ਕੋਲ ਜ਼ਿਆਦਤੀ ਹੋ ਗਈ ਬੇਜਾਨ ਨੂੰ ਗਾਲ ਨਹੀਂ ਕੱਢਣੀ ਚਾਹੀਦੀ ਬੇਜ਼ੁਬਾਨ ਆ ਵਿਚਾਰਾ ਹਾਂ ਉਹਨੂੰ ਰੱਖਿਆ ਮੋਢੇ ਤੇ ਖੰਭਾ ਉਸਤਾਦ ਜੀ ਕਹਿੰਦੇ ਕੋਈ ਟਨ 1.5 ਟਨ ਦਾ ਸੀ ਖੰਭਾ ਉਹ ਮੋਢੇ ਤੇ ਰੱਖ ਲਿਆ ਮੋਢੇ ਤੇ ਰੱਖ ਲਿਆ ਤੇਰੇ ਦਾਦੇ ਨੇ ਹਾਂ ਘਰ ਲਿਆ ਕੇ ਮੇਰੀ ਦਾਦੀ ਨੂੰ ਕਿਹਾ ਲੈ ਭਲੀਏ ਇਹਨੂੰ ਬਾਲ ਤੇ ਚਾਹ ਪਕਾ ਉਹ ਲੱਕੜ ਦਾ ਮਿੱਟੀ ਦਾ ਖੰਭਾ ਉਸਤਾਦ ਜੀ ਮਿੱਟੀ ਤੇ ਪੱਥਰ ਤੇ ਚੱਲਦੇ ਸੀਗੇ ਮਿੱਟੀ ਦਾ ਕਿਹੜਾ ਬਾਲ ਕੇ ਪੱਥਰ ਦਾ ਕਿਹੜਾ ਬਾਲ ਕੇ ਚਾਹ ਉਸਤਾਦ ਜੀ ਉਦੋਂ ਬਲ ਜਾਂਦਾ ਸੀ ਪੱਥਰ ਬਲਦੇ ਨਹੀਂ ਸੀ ਦੇਖਿਆ ਇੰਜ ਕਰਕੇ ਪੱਥਰ ਚੋਂ ਅੱਗ ਨਿਕਲਦੇ ਸੀ ਉਸਤਾਦ ਜੀ ਉਸਤਾਦ ਜੀ ਮੈਂ ਉਸੇ ਦਾਦੇ ਦਾ ਵਾਕਿਆ ਦੱਸਣ ਲੱਗਾ ਯਕੀਨ ਮੰਨੋ ਮੈਂ ਜਦੋਂ ਦੱਸਦਾ ਨਾ ਮੇਰੇ ਰੌਂਗਟੇ ਖੜੇ ਹੋ ਜਾਂਦੇ ਉਸਤਾਦ ਜੀ ਮੈਂ ਲੋਕੀ ਸਮਝਦੇ ਕਿ ਝੂਠ ਆ ਮੇਰਾ ਦਾਦਾ ਗਰਮੀ ਹਲਕੀ ਜਿਹੀ ਫੀਲ ਹੋਈ ਆ ਗਰਮੀਆਂ ਦਿਨ ਸੀ ਹਲਕੀ ਜਿਹੀ ਗਰਮੀ ਫੀਲ ਹੋਈ ਆ ਤੇ ਨਹਿਰ ਤੇ ਨਹਾਉਣ ਚਲੇ ਗਏ ਉਸਤਾਦ ਜੀ ਅੱਛਾ ਤੇ ਗਰਮੀਆਂ ਜੀ ਨਹੀਂ ਦਾ ਖਿੱਦਰ ਵਾਲੇ ਪਿੰਡ ਦੇ ਲਾਗੇ 92 ਚੱਕ ਦੀ ਨਹਿਰ ਆ ਉਸਤਾਦ ਜੀ ਹਾਲੇ ਵੀ ਨਹਿਰ ਉੱਥੇ ਹੀ ਆ ਜੇ ਨਹਿਰ ਅੱਗੇ ਪਿੱਛੇ ਹੋਵੇ ਮੈਂ ਜ਼ਿੰਮੇਦਾਰ ਆ ਉਸ ਨਹਿਰ ਤੋਂ ਉਸਤਾਦ ਜੀ ਛਾਲ ਮਾਰੀ ਆ ਫਿਰ ਜੋ ਗੰਗਾ ਚੋਂ ਨਿਕਲੇ ਜਾ ਕੇ ਜਿਹੜੀ ਜਮਨਾ ਨਹੀਂ ਨਹਿਰ ਉਧਰ ਜਮਨਾ ਇੰਡੀਆ ਚ ਉਧਰੋਂ ਨਿਕਲੇ ਆ ਉਹ ਚੁੱਭੀ ਮਾਰ ਕੇ ਕਹਿਣ ਡਿਆ ਕਿ ਚੁੱਭੀ ਮਾਰ ਕੇ ਗਿਆ ਤੇ ਉਧਰੋਂ ਨਿਕਲਿਆ ਇਹ ਕਿੱਦਾਂ ਪੋਸੀਬਲ ਹੈਗਾ ਯਾਰ ਜਾਣਦੇ ਭਾਈ ਉਦੋਂ ਖੁਰਾਕਾਂ ਦੀ ਸਾਹ ਬੜੇ ਲੱਗੇ ਸਟੈਮਿਨਾ ਸੀਗੇ ਭਾਈ ਜੇ ਮੇਰੀ ਸੁਣੋ ਗੱਲ ਤੁਰ ਕੇ ਚੱਲ ਇੱਧਰ ਉਸਤਾਦ ਜੀ 700 ਕਿਲੋਮੀਟਰ ਮੇਰਾ ਦਾਦਾ ਟੁਰਿਆ 1 ਘੰਟੇ ਦੇ ਵਿੱਚ ਪੈਦਲ ਉਸਤਾਦ ਜੀ ਤੁਸੀਂ ਮੰਨੋਗੇ ਕਿ ਸਾਈਕਲ ਤੇ ਡਕੈਟ ਪੂਰਾ ਪਿੰਡ ਲੁੱਟਿਆ ਡਕੈਤੀ ਕੀਤੀ ਪੂਰੇ ਪਿੰਡ ਦੇ ਵਿੱਚ ਇਹ 79 ਦੀ ਗੱਲ ਆ 79 ਕਿਹਨੇ ਦੇ ਭਲਾ 85 ਤੋਂ ਬਾਅਦ ਆਉਂਦੇ ਆ ਆਹੋ 85 ਤੋਂ ਬਾਅਦ ਜੋ 79 ਆਇਆ ਨਾ ਦਾਦੇ ਮੇਰੇ ਨੇ ਕਿਹਾ ਸੀਗਾ ਸ਼ੇਰ ਖਾਨ ਡਾਕੂ ਸਾਰੀ ਫਿਲਮਾਂ ਦੇ ਵਿੱਚ ਸ਼ੇਰ ਖਾਨ ਡਾਕੂ ਤੁਸੀਂ ਸੁਣਿਆ ਨਾ ਹਾਂ ਹਾਂ ਉਹ ਮੇਰੇ ਦਾਦੇ ਦੇ ਨਾਮ ਤੋਂ ਨਾਮ ਰੱਖਿਆ ਗਿਆ
ਨਾਂ ਸੀ ਤੇਰੇ ਦਾਦੇ ਦਾ? ਸਦੀਕ ਜੱਟ ਉਸਤਾਦ ਜੀ। ਤੇ ਫਿਲਮ 'ਚ ਮੈਂ ਕਿਹੜਾ ਸੁਣਿਆ? ਸ਼ੇਰ ਖਾਨ। ਤੇ ਤੇਰੇ ਦਾਦੇ ਦਾ ਉਹਦੀ ਮੈਂ ਤੋਂ ਨਾਂ ਰੱਖਿਆ? ਹਾਂਜੀ ਉਸਤਾਦ ਜੀ, ਮੇਰੇ ਦਾਦਾ ਨੂੰ ਦੇਖ ਤੇਰੇ ਕੇ। ਦਾਦੇ ਦਾ ਨਾਂ ਸਦੀਕ ਜੱਟ ਸੀ ਸਦੀਕ ਜੱਟ। ਤੇ ਨਾਂ ਰੱਖਿਆ ਸ਼ੇਰ ਖਾਨ ਦੀ ਮੈਂ ਤੋਂ? ਹਾਂਜੀ ਉਸਤਾਦ ਜੀ ਬਹਾਦਰ ਸੀ ਨਾ, ਬਹਾਦਰ ਸੀਗੇ ਮੇਰੇ ਦਾਦੇ ਨੂੰ ਉਸਤਾਦ ਜੀ। ਮੈਂ ਬਹਾਦਰ ਨਹੀਂ ਸੀ, ਮੁਨਾਫਕ ਵੀ ਸੀ, ਕਿਉਂਕਿ ਜੇ ਸ਼ੇਰ ਨਾਮ ਮਸ਼ਹੂਰ ਸੀ ਤੇ ਸ਼ੇਰ ਖਾਨ ਰੱਖਦੇ। ਮੇਰੇ ਦਾਦੇ ਨੇ ਉਸਤਾਦ ਜੀ, ਉਦੋਂ ਤੁਹਾਨੂੰ ਪਤਾ ਆਬਾਦੀਆਂ ਨਹੀਂ ਸੀ ਹੁੰਦੀਆਂ। ਦਾਦਾ ਮੇਰਾ ਚੱਲਾ ਵਾ ਪਜੀਰੀ, ਖੀਰ, ਹਲਵਾ ਤੇ ਸਬਜ਼ੀਆਂ ਦੇਣ ਨਾ ਮੇਰੀ ਫੁੱਫੋ ਨੂੰ ਪਿੰਡ ਦੇ ਵਿੱਚ। ਤੇ ਉਸਤਾਦ ਜੀ ਰਾਤ ਦਾ 2 ਵਜ ਗਏ, ਰਾਤ 2 ਵਜੇ ਦਾਦੇ ਦਾ ਦਿਲ ਕੀਤਾ ਰੋਟੀ ਖਾ ਲਵਾਂ ਮੈਂ। ਦਾਦੇ ਰੋਟੀ ਖੋਲੀ, ਗੰਡਾ ਗੁੜ, ਓਏ ਓਏ ਨਿਰੀਆਂ ਤਾਕਤਾਂ ਉਸਤਾਦ ਜੀ। ਉਹ ਰੋਟੀ ਖਾਣ ਬੈਠੇ ਤੇ ਕੋਈ ਕੁੱਤਾ ਜਿਹਾ ਆਇਆ ਮੇਰੇ। ਚਲੋ ਆ ਟੂਲ ਪਲਾਜ਼ਾ ਆ ਗਿਆ ਫੈਸਲ ਦਾ, ਉਹ ਟੂਲ ਪਲਾਜ਼ਾ ਕਹਿ ਰਹੇ ਆ। ਕਿਆ ਮਤੋਂ ਅੱਗੇ ਪਿੱਛੇ ਵੀ ਮੈਂ ਟੂਲ ਪਲਾਜ਼ਾ ਗਈ ਹੈ ਯਾਰ, ਕਿ ਅੱਗੇ ਟੂਲ ਪਲਾਜ਼ਾ ਕਿਆ ਮਤੋਂ ਉਸਤਾਦ ਕਿਆ ਜੀ। ਮੋਤਵਾਮ, ਸੌਰੀ ਕਿਆ ਮੋਤਵਾਮ। ਉਸਤਾਦ ਜੀ ਦਾਦਾ ਥੋੜਾ ਜਿਹਾ ਰਹਿ ਗਿਆ। ਤੇਰਾ ਦਾਦਾ ਨਹੀਂ ਮੁੱਕਦਾ। ਉਸਤਾਦ ਜੀ ਦਾਦਾ ਦਾ ਦਿਲ ਕੀਤਾ ਰੋਟੀ ਖਾਣ ਨੂੰ, ਰੋਟੀ ਖੋਲੀ ਆ, ਗੁੜ ਗੰਡਾ ਤੇ ਲੱਸੀ ਰੋਟੀ ਖਾ ਰਹੇ ਤੇ ਕੁੱਤਾ ਆਇਆ ਵਾ। ਦਾਦੇ ਮੇਰੇ ਨੇ ਘਸੁੰਨ ਮਾਰ ਕੇ ਕੁੱਤਾ ਮਾਰਤਾ ਤੇ ਬੁਰਕੀ 'ਚ ਰੱਖਿਆ ਤੇ ਖਾ ਗਿਆ। ਉਸਤਾਦ ਜੀ ਦਿਲ ਗੁਰਦਾ ਚਾਹੀਦਾ ਵਾਕਿਆ ਸੁਣਨ ਵਾਸਤੇ। ਦਿਲ ਗੁਰਦਾ ਨਹੀਂ ਚਾਹੀਦਾ ਬੇਟੇ, ਦਾਦੇ ਨੂੰ ਕੋਈ ਸ਼ਰਮ ਵੀ ਚਾਹੀਦੀ ਹੈ। ਉਦੋਂ ਸ਼ਰਮਾਂ ਹੁੰਦੀਆਂ ਨਹੀਂ ਸੀ ਉਸਤਾਦ ਜੀ। ਰੋਟੀ ਖਾ ਰਿਹਾ, ਕੁੱਤਾ ਆਇਆ, ਘਸੁੰਨ ਮਾਰ ਕੇ ਕੁੱਤਾ ਮਾਰਤਾ। ਦੋ ਬੁਰਕੀਆਂ ਕਰਦੀਆਂ ਕੁੱਤੇ ਦੀਆਂ, ਘਸੁੰਨ ਮਾਰ ਕੇ ਕੁੱਤਾ ਮਾਰਤਾ। ਮੁੰਦਰੀਆਂ ਪਾਈਆਂ ਹੁੰਦੀਆਂ ਦਾਦੇ ਨੇ। ਉਸਤਾਦ ਜੀ ਇੱਥੇ ਰੋਕਣਾ ਉਹ ਜ਼ਰਾ। ਵੱਡੇ ਮੂੰਹ ਆਰਾਮ ਨਾਲ ਤੇ ਬੋਲ। ਉਸਤਾਦ ਜੀ ਇੱਥੇ ਰੋਕਣਾ ਜ਼ਰਾ, ਮੈਂ ਤਸਵੀਰਾਂ ਖਿਚਾਣੀਆਂ। ਉਸਤਾਦ ਜੀ ਇੱਥੇ ਮੈਂ ਮੰਨਤ ਮੰਗੀ ਸੀਗੀ, ਯਕੀਨ ਕਰੋ ਉਸਤਾਦ ਜੀ। ਆਹ ਵੇਖ ਲਓ, ਮੈਂ ਤੁਹਾਨੂੰ ਪਹਿਲੀ ਵਾਰੀ ਕਿਹਾ ਵੇ, ਮੈਂ ਜ਼ਿੰਦਗੀ 'ਚ ਨਹੀਂ ਕਦੇ ਕਹੂੰਗਾ ਕੰਮ ਅੱਗੇ ਤੋਂ। ਉਸਤਾਦ ਜੀ ਵੇਖ ਲਓ। ਇੱਥੇ ਕਿੱਥੇ ਤੂੰ ਤਸਵੀਰਾਂ ਖਿਚਾਉਣੀਆਂ? ਉਸਤਾਦ ਜੀ ਇੱਥੇ ਮੈਂ ਕਰਾਣੀਆਂ ਸੀ ਉਸਤਾਦ ਜੀ। ਇੱਥੇ ਮੇਰੀਆਂ ਬੜੀਆਂ ਯਾਦਾਂ ਨੇ ਉਸਤਾਦ ਜੀ ਮਾਫੀ ਦੇ ਦਿਓ। ਵਿਊ ਤੇ ਵੇਖ ਮਿੱਠੇ, ਤੂੰ ਵਿਊ ਵੇਖ ਤੂੰ ਪਹਿਲਾਂ। ਦਰਖਤ ਦੇ ਕੇ ਤਸਵੀਰਾਂ ਖਿੱਚਣੇ ਪੇਂਡੂ ਵਾਲੀ ਹਰਕਤਾਂ ਹੀ ਉਹ ਚੱਲ ਜਾ ਕੰਮ ਕਰ। ਉਹ ਤਾਂ ਸਾਨੂੰ ਸਮਝਾਈ ਜਾਣਾ, ਪੜ੍ਹੇ ਲਿਖੇ ਬਣ ਜੋ, ਬੈੱਡ ਬਿੱਲ ਬਣਾ ਲਓ ਆਪਣੇ ਗੁੱਡ ਉਸਤਾਦ ਜੀ ਬਣਾ ਇੱਥੇ ਲਓ। ਰੋਕ ਲਓ, ਵੇਖ ਲਓ ਮੇਰੇ ਕੋਲ। ਦੱਸ ਯਾਰ, ਸਾਰੀ ਲੋਕੇਸ਼ਨ ਹੀ ਪਿੱਛੇ ਨਗਾਤੀ ਲੈ ਉਸਤਾਦ ਨੇ। ਜਾਂ ਫਿਰ ਪਿੱਛੇ ਉਹ ਗੱਡੀ ਕਰਾ ਕੇ ਪਿੱਛੇ ਚੱਲ ਜਾ ਭਾਈ ਤੂੰ। ਯਾਰ ਮਿੱਠੇ ਪਰੇ ਹੋਇਆ ਯਾਰ। ਮਿੱਠੇ ਪਰੇ ਘਰ ਚੱਲ ਜਾਵਾਂ। ਉਹ ਯਾਰ ਖਿਚਾ ਯਾਰ, ਜਲਦੀ ਕਰ ਜਲਦੀ। ਚਲੋ ਜੀ ਇੱਥੇ ਕੀ ਜੀ ਅਸੀਂ ਯਾਰ? ਪਰੇ ਜਲਦੀ ਚੱਲ ਕਰ ਚੱਲ। ਐ ਨਹੀਂ ਕਰੇਗਾ। ਇਹ ਕੀ ਸਟਾਈਲ ਆ? ਚੱਲ ਆ ਖਿੱਚ, ਆ ਵਾਲੀ ਖਿੱਚ, ਆ ਖਿੱਚ। ਓਏ ਉਹਦੀ ਬਣਾ ਲਾ ਭਾਈ, ਸਾਨੂੰ ਰਹਿਣ ਦੇ, ਸਾਨੂੰ ਰਹਿਣ ਦੇ, ਉਹਦੀ ਬਣਾ। ਇੱਧਰ ਇਧਰ ਇੱਧਰ ਲੋਕੇਸ਼ਨ ਮੈਂ ਆਪਣੀ ਤੇ ਰੁਕਣੀ ਸੀ, ਇੱਥੇ ਨਹੀਂ ਜਾਣੀ ਹੈ। ਉਹ ਤਾਂ ਮੈਂ ਬਾਅਦ ਚ ਖਿਚਾਣੀ ਹੈ ਨਾ, ਪਹਿਲੇ ਇੱਧਰ ਤੇ ਖਿਚਾ ਲਾ। ਇੱਧਰ ਰਹਿਣ ਦੇ, ਇੱਧਰ ਗੱਡੀਆਂ ਨੇ। ਓਏ ਆ ਜਾ ਭਾਈ, ਐਡਾ ਤੂੰ ਸਿੰਘਮ, ਤੈਨੂੰ ਵੀ ਫਰਾਈ ਜਾਣ ਡਏ ਆ। ਐ ਲਓ ਲਾੜਾ ਲੈ ਕੇ ਜਾਣ ਡਏ ਸੀ, ਕਦੀ ਕਿੱਧਰ ਕਦੀ ਕਿੱਧਰ। ਪੈਰਾ ਭਰ ਪੈ ਜਾਂਦਾ, ਨਾਲੇ ਹੌਲਾ ਹੌਲਾ ਨਾ ਤਸਵੀਰ ਖਿਚਾ ਲਾ। ਉਹ ਸਦਕੇ ਜਾਵਾਂ। ਆ ਵਿੱਚ ਆਣੇ ਚਾਹੀਦੀ। ਓਏ ਆ ਜਾਣਗੇ ਵਿੱਚ, ਉਹਨੂੰ ਹੁਣ ਪੀਸ ਕੇ ਪਾ ਦਈਏ ਤਸਵੀਰ 'ਚ। ਬਸ ਫੈਸਲ, ਇੱਥੋਂ ਤੇਰਾ ਪੈਰ ਤਿਲਕਿਆ ਨਾ। ਚਲੋ ਕੁਛ ਨਹੀਂ ਬਸ, ਹੁੰਦਾ। ਚਲੋ ਚਲੋ ਚਲੋ। ਮੰਨੀ ਤੇ ਹੈ ਨਹੀਂ ਤੁਸੀਂ ਮੇਰੀ। ਚਾਬੀ ਫੜਾ ਦੇਣਾ ਜ਼ਰਾ। ਇਹ ਤਸਵੀਰ ਚੰਜ ਨਹੀਂ ਆਉਣੀ। ਆ ਮੇਰਾ ਸ਼ੋਲਡਰ ਦਾ ਨੀਵਾਂ ਤੱਕ ਖਿੱਚੀ ਗਈ, ਖਿੱਚੀ ਗਈ। ਉਸਤਾਦ ਜੀ ਇੱਕ ਮਿੰਟ, ਇੱਕ ਹੋਰ ਤਸਵੀਰ ਉਸਤਾਦ ਜੀ। ਇੱਥੇ ਇੰਜ ਕਰਨਾ ਜ਼ਰਾ, ਇੰਜ ਛੱਡ ਮਿੱਠੇ ਕਿੱਦਾਂ ਕਰਨਾ? ਇੰਜ ਕਰੋ, ਇੰਜ। ਆ ਮੇਰਾ ਵੀ ਠਹਿਰ ਜਾ। ਇਹ ਕੀ ਹੈ? ਉਸਤਾਦ ਜੀ ਹਨੇਰਾ ਹੋ ਗਿਆ ਯਾਰ, ਹਨੇਰਾ ਹੋ ਗਿਆ ਕਿ ਕਿਆਮਤ ਆ। ਇੱਕ ਵਾਰੀ ਉਂਝ ਕਰ ਦੋ, ਇੰਜ ਕਰਕੇ ਸਹੀ ਦਾ ਮਿੱਠੇ। ਆ ਵੇ ਯਾਰ ਕੌਣ ਆ, ਖੁਦਾ ਦੀ ਕਸਮੇ। ਥੱਲੇ ਕਿਤੇ ਹਾਰ ਪਿਆ ਉੱਧਰ ਪੈ ਚੱਲ, ਇਹਨੂੰ ਹਾਰ ਵਿੱਚ ਪਾ, ਇਹਨੂੰ ਜਾਣ ਨਾ ਦੇ, ਇਹਨੂੰ ਆਪ ਵਿੱਚ ਪਾ। ਇਹਨੂੰ ਡਾਲੇ 'ਚ ਬਿਠਾਓ ਉਸਤਾਦ ਜੀ। ਆਉਣ ਦੇ ਡਾਲਾ ਮਗਰ। ਮੈਂ ਪਹਿਲੇ ਪੁੱਛਿਆ ਸੀ, ਮੈਂ ਕਿਹਾ ਟੁੱਟ ਤੇ ਲੱਖ ਦੀ ਲਾਨਤ ਯਾਰ। ਉਹੀ ਮੂੜਿਆਂ ਦੇ ਬਹਿਣ ਵਾਲੇ ਯਾਰ, ਕਿਦਾਂ ਟੋਏ 'ਚ ਬੈਠਾ ਯਾਰ ਭਾਈ ਫੈਸਲ ਤੇ। ਫੈਸਲੇ ਕਿਹੜੀ ਕੁਰਸੀ ਤੇ ਬੈਠਾ ਵਾ? ਸਹੀ ਮੈਂ ਚੱਲਾਂ। ਖੁਦਾ ਦੀ ਕਸਮ ਟੁੱਟ ਗਈ ਆ। ਉਹਨਾਂ ਨੇ ਰਫੜ ਪਾਉਣਾ ਹੁਣ। ਕਿੰਨਾ ਨੇ? ਉਹਨਾਂ ਨੇ। ਤੇ ਰਫੜ ਪਾਉਣਾ ਈ ਤੈਨੂੰ। ਅੰਨਾ ਵਾ ਤੂੰ, ਐਡਾ ਭਾਰ ਆਪਣਾ ਸਿੱਟਣ ਨਿਆ ਉਹਦੇ ਉੱਤੇ। ਉਸਤਾਦ ਜੀ ਤੈਨੂੰ ਅਕਲ ਨਹੀਂ ਹੈਗੀ? ਨਾ ਤਾਂ ਮੇਰੇ ਘਰ ਵੀ ਤੇ ਹੈ ਹੀ ਨੇ ਤੇ ਉਹ ਘਰ ਤੇਰੇ ਪਿਓਰ ਯਾਰ ਫੈਂਸੀ ਇਹਨੇ ਨਾ ਤਮੀਜ਼ ਨਾ ਬਈ ਦਾ, ਅੱਲਾ ਮਾਫੀ ਦੇਵੇ। ਤੂੰ ਪੂਰਾ ਇਹ ਤੇਰੇ
ਉਦਾਂ ਸਾਈ ਤੁਸੀਂ ਸਾਨੂੰ ਕਹਿੰਦੇ ਕਿ ਯਾਰ ਤੁਹਾਨੂੰ ਬਹਿਣ ਦੀ ਖਾਣ ਦੀ ਤਮੀਜ਼ ਨਹੀਂ ਹੈ। ਦੇਖ ਲਿਆ ਬਸ ਅੱਜ ਤੱਕ ਕੁਰਸੀ ਤੇ ਨਹੀਂ ਤੋੜੀ, ਇਦਾਂ ਡਿੱਗੇ ਅੱਲਾ ਜਿਵੇਂ ਬੰਬ ਡਿੱਗਦਾ। ਤੁਸੀਂ ਕਿਹਾ ਨਹੀਂ ਟੁੱਟਦੀ, ਬੜੀ ਮਜ਼ਬੂਤ, ਮੈਂ ਤਾਂ ਇਹ ਕੀ ਕੀਤਾ ਜੀ? ਜੀ ਇਹ ਕੁਰਸੀ ਕੀ ਕੀਤਾ ਜੀ? ਕੀ ਕੀਤਾ ਸੀ? ਔਰ ਸਾਰੀ ਤਰੋੜ ਛੜੀ ਜੇ, ਕੀ ਕੀਤਾ ਸੀ? ਤੋੜ ਦਿੱਤੀ ਜੇ। ਉਹ ਭਾਈ ਮੈਂ ਸਾਹਮਣੇ ਸ਼ੀਸ਼ੇ 'ਚ ਦੇਖ ਰਿਹਾ ਸੀ, ਭਾਈ ਨੇ ਤੋੜੀ। ਸ਼ੀਸ਼ੇ 'ਚੋਂ ਤੁਸੀਂ ਜੋ ਵੇਖੋ ਉਹ ਸਹੀ ਹੁੰਦਾ? ਨਹੀਂ ਬਿਲਕੁਲ। ਤੁਸੀਂ ਸ਼ੀਸ਼ੇ 'ਚ ਵੇਖ ਲਓ ਵੀ ਕੋਈ ਜੋ ਵੀ ਹੋ ਰਿਹਾ ਉਹ ਸਹੀ ਹੈ। ਮੈਂ ਨਾ ਭਾਈ ਇੰਜ ਡਿੱਗਾ ਜਿਵੇਂ ਬੋਰੀ ਡਿੱਗਦੀ ਉੱਤੇ ਕੁਰਸੀ ਤੇ। ਇਹ ਪਾਇ ਡਿੱਗਾ, ਇਹ ਡਿੱਗਾ। ਇਹ ਤੇ ਉਧਰ ਨੂੰ ਤੂੰ ਗਿਆ ਉਧਰ ਨੂੰ? ਨਹੀਂ, ਮੈਂ ਉਧਰ ਗਿਆ ਹੀ ਨਹੀਂਗਾ, ਮੈਂ ਆਂਦੇ ਮੈਂ ਸਿੱਧਾ ਆਪ ਇੱਧਰੋਂ ਵੇਖਿਆ। ਭਾਜੀ ਇੱਧਰੋਂ। ਹਾਂ ਮੈਂ ਆਪ ਦੇਖ ਰਿਹਾ ਸੀ, ਇਹ ਤੋੜ ਕੇ ਤੁਸੀਂ ਉਧਰ ਫੌਰਨ ਬਹਿ ਗਏ, ਫਿਰ ਇੱਧਰ ਆ ਗਏ। ਨਹੀਂ ਭਾਜੀ, ਮੈਂ ਉਧਰ ਦੀ ਨਾ ਸਿੱਧਾ ਆ ਕੇ ਇੱਧਰ ਬੈਠਾ ਹਾਂ, ਮੈਂ ਉਧਰ ਨਹੀਂ ਗਿਆ ਹੈਗਾ। ਨਹੀਂ ਭਾਈ ਇੰਜ ਨਾ ਕਰ ਯਾਰ। ਨਹੀਂ, ਮੈਂ ਮੇਰੇ ਕੋਲ ਕਸਮ ਲੈ ਲਓ ਭਾਜੀ, ਮੈਂ ਨਹੀਂ ਗਿਆ ਹੈਗਾ। ਕਸਮ ਹੈ। ਇਹ ਹੀ ਮੈਨੂੰ ਬਹਿ ਜਾ, ਤੂੰ ਬਹਿ ਜਾ, ਤੂੰ ਬਹਿ ਜਾ। ਸਰ ਗੱਲ ਇਹ ਹੈ, ਬੱਚੇ ਕੋਲੋਂ ਗਲਤੀ ਹੋਈ ਹੈ ਜੀ ਲੇਕਿਨ ਤੁਸੀਂ ਵੀ ਅਕਲ ਕਰੋ। ਪਲਾਸਟਿਕ ਵਾਲੀਆਂ ਕੁਰਸੀਆਂ ਰੱਖੀਆਂ, ਉਹਨੇ ਕੋਈ ਉੱਤੇ ਅੱਲਾ ਮਾਫੀ ਦੇਵੇ, ਉਸਨੇ ਕੋਈ ਉੱਤੇ ਕੋਈ ਉਹਦੇ ਕੰਟੇਨਰ ਨਹੀਂ ਸਿੱਟਿਆ, ਉਹ ਆਪ ਬੈਠਾ ਹੈ। ਬੰਦੇ ਦਾ ਵਜ਼ਨ ਨਹੀਂ ਚੁੱਕ ਸਕੀ ਕੁਰਸੀ, ਕਿਉਂ ਰੱਖੀਆਂ ਤੁਸੀਂ ਕੁਰਸੀਆਂ? ਵੇਖੋ ਨਾ, ਬੰਦੇ ਤੇ ਬਹਿਣਾ ਆਸ ਰੱਖੀ, ਲੇਕਿਨ ਬੰਦਾ ਬੰਦਿਆਂ ਤੇ ਰੱਬ ਹੋਵੇ ਨਾ। ਤੇ ਬੰਦੇ ਉਹਨੇ ਕੀ ਕੀਤਾ? ਉੱਤੋਂ ਡਿੱਗਾ ਉਹ। ਮੈਂ ਵੇਖਿਆ ਜਿਸ ਤਰ੍ਹਾਂ ਬੈਠਾ ਤੇ ਸਰ ਕੁਰਸੀ ਤੇ ਜਿਸ ਤਰ੍ਹਾਂ ਵੀ ਬੈਠੋ, ਕੁਰਸੀ ਟੁੱਟਣੀ ਨਹੀਂ ਚਾਹੀਦੀ। ਟੁੱਟ ਜਾਂਦੀ। ਇਹ ਪਲਾਸਟਿਕ ਹੈ ਸਰ, ਟੁੱਟਣਾ ਹੀ ਸੀ। ਪਲਾਸਟਿਕ ਦੇ ਪੈਪ ਨੇ ਨਾ। ਬਿਲਕੁਲ। ਤੇ ਪਲਾਸਟਿਕ ਤੇ ਤੁਸੀਂ ਕੁਰਸੀਆਂ ਕਿਉਂ ਤੁਸੀਂ ਰੱਖੀਆਂ? ਸਰ ਦੇਖੋ ਹੁਣ ਤੁਸੀਂ 500-600 ਰੁਪਏ ਦੀ ਕੁਰਸੀ ਹੈ, ਤੁਸੀਂ ਸਾਡੇ ਕੋਲ ਤਾਂ 500-600 ਨਹੀਂ ਸਰ, 10,000 ਦੀ ਕੁਰਸੀ ਹੈ। ਕਿੰਨੇ ਦੀ ਜੀ? 10,000 ਦੀ। 10,000 ਵਾਲਾ ਕੀ ਲੱਗਾ ਜੀ ਇਹਦੇ ਚ? ਇਹ ਚੈੱਕ ਕਰੋ ਨਾ, 10,000 ਦੀ। ਭਾਜਨ ਪਲਾਸਟਿਕ ਦੇ ਪੈਪ ਨੇ। ਨਹੀਂ ਸਰ, ਪੂਰੇ 10,000 ਦੀ। ਆਊਟਡੋਰ ਫਰਨੀਚਰ ਵਾਲੀ 10,000 ਪੂਰੇ ਦੀ। ਫੈਸਲ ਰੁਪਈਏ ਕੱਢ ਮੈਂ ਫੈਸਲ, ਇਹ ਨਹੀਂ ਜਾਣਾ ਇੱਥੇ ਆਪ ਫੜਨ। ਇਹ ਮੁਲਕ ਦਾ ਬਹੁਤ ਅੱਛਾ ਆਰਟਿਸਟ ਹੈ, ਤੁਸੀਂ ਫਿਰ ਇਸ ਤਰ੍ਹਾਂ ਕਰ ਲਓ, ਇਹਨੂੰ ਰੱਖ ਲਓ ਇੱਥੇ। ਨਹੀਂ ਉਸਤਾਦ ਜੀ, ਉਧਰ ਅਸੀਂ ਗਏ ਹੀ ਨਹੀਂ ਹੈਗੇ। ਤੇ ਉਹਨਾਂ ਨੇ ਦੇਖ ਲਿਆ, ਕੈਮਰੇ 'ਚ ਵੀ ਰਿਕਾਰਡਿੰਗ ਸਾਰਾ ਕੁਝ। ਇੱਕ ਬੰਦੇ ਨੂੰ ਪਤਾ, ਇਹਨੂੰ ਕਵਰ ਕਰ ਲੈਂਦੇ ਆ, ਫਿਰ ਸਾਰਿਆਂ ਨੂੰ ਪਤਾ ਲੱਗੇਗਾ, ਜ਼ਲੀਲ ਹੋਵਾਂਗੇ। ਤੁਸੀਂ ਕਿੰਨੇ ਦੀ ਕੁਰਸੀ ਹੈ? 10,000 ਦੀ। ਚਲੋ ਤੁਸੀਂ 5,000 ਦੇ। 5,000 ਰੁਪਇਆ। 5,000 ਦੇ ਕੋਈ ਨਹੀਂ ਹੈਗਾ, ਤੁਸੀਂ ਇਹਨੂੰ ਰੱਖ ਲਓ ਅੰਦਰ ਹੋਟਲ 'ਚ। ਨਹੀਂ ਉਸਤਾਦ ਜੀ, ਇਹ ਕਿਦਾਂ ਹੋ ਸਕਦਾ? ਤੂੰ ਅੰਨੋ ਸੌ ਤੂੰ ਬੈਠਾ ਉੱਥੇ। ਉਸਤਾਦ ਜੀ, ਉਹ ਤੁਸੀਂ ਆਪ ਹੀ ਗਿਆ ਸੀਗਾ। ਆਪੀ ਕਿਹਾ ਸੀ ਉਸਤਾਦ ਜੀ, ਮੈਂ ਜਾਣ ਬੁੱਝ ਕੇ ਕੁਰਸੀ ਦਾ ਹਾਲ ਤੇ ਵੇਖੋ ਤੁਸੀਂ, ਬਿਲਕੁਲ ਪੈਪ ਹੋ ਗਿਆ ਨਾ। ਕਾਲ ਕਰੋ ਜੀ, ਮੁੰਡਿਆਂ ਨੂੰ ਫੜੋ। ਟੁੱਟ ਕੇ ਹਾਲ ਹੋ ਖੈਰ ਚਾ ਭਾਈ, ਕੀ ਗੱਲ? ਅਸੀਂ ਛੱਡ ਕੇ ਜਾਵਾਂਗੇ ਉਹਨੂੰ। ਕਿਆਮੋ ਤੋਂ ਆਮਦੇ ਨੂਰੀ ਨਾ। ਤਾਂ ਠਹਿਰ ਜਾ ਇੱਕ ਮਿੰਟ। ਅਸੀਂ ਸਰ ਤੁਹਾਡੀ ਫੋਟੋ ਦੇਣੀ FW ਨੂੰ। ਕਿੰਨੂੰ? ਤੁਹਾਨੂੰ FW ਉਸ ਪਲਾਟ ਕੀ ਤੋੜਤੀ ਜੇ? ਓਏ ਅੱਲਾਹੁ ਯਾਰ ਅਕਬਰ। ਇਹ ਕੀ ਕੀਤਾ ਜੇ ਯਾਰ? ਐਡੀ ਮੰਗੀ ਕੁਰਸੀ ਲੈ ਦੇ ਕੁਰਸੀ। ਪਹਿਲਾਂ ਤੋੜੀ ਇਹ ਕੀ ਆ? ਓਰੇ ਆ ਭਾਜੀ, ਉਹ ਕੁਰਸੀ ਸਲਮਾਨ ਕੋਲੋਂ ਨਹੀਂ ਟੁੱਟਦੀ ਸਰ। ਉਹ ਹਾਂਜੀ ਭਾਜੀ ਤੋੜੀ ਕਿਵੇਂ ਜੇ? ਮਾਰਿਆ ਕੀ ਜੇ? ਭਾਜੀ ਤੁਸੀਂ ਇਹਨਾਂ ਕੁਰਸੀ ਇਹਨੇ ਗੱਡੀ ਚੜਾਈ ਜੇ? ਭਲਵਾਨ ਜੀ ਭਾਜੀ ਉੱਤੇ ਬੈਠਾ ਟੁੱਟਦੀ ਨਹੀਂ, ਤੇ ਕਿੱਦਾਂ ਟੁੱਟ ਸਕਦੀ ਫਿਰ? ਇਹਦੇ ਤੋਂ ਅਸੀਂ ਗੱਡੀ ਚੜਾਈ ਏ। ਭਾਜੀ ਗੱਡੀ ਚੜਾਈ ਗੱਡੀ ਤੇ ਨਹੀਂ, ਇਹ ਪਹਿਲਵਾਨ ਜੀ ਹੈ, ਟਰੱਕ ਨਹੀਂ, ਗੱਡੀ ਤੇ ਆਦੀ ਨਹੀਂ ਹੈ ਭਾਜੀ। ਇਹ ਨਾ ਨਹੀਂ ਭਾਜੀ ਕੁਛ ਇਹਦੇ ਉੱਤੇ ਮਾਰੀ। ਆ ਟਰੱਕ ਹੀ ਚੜਿਆ ਹੈ। ਉਸਤਾਦ ਜੀ, ਇਹ ਲੱਗਦਾ ਟੂਬ 'ਚ ਵੱਧ ਹਵਾ ਭਰੀ ਗਈ ਹੈ। ਅੱਲਾ ਭਾਵੇਂ ਦੀ ਰੂਪ ਇਹ ਬਾਈ ਪੱਤੇ ਕਹਿੰਦੇ ਬਲਡੋਜ਼ਰ ਹੀ ਇਹਨੂੰ ਤੋੜਿਆ। ਨਹੀਂ ਨਹੀਂ ਸਾਡਾ ਇਹਦੇ ਸਾਰਿਆਂ ਨੂੰ ਉੱਤੇ ਸ਼ਾਇਦ ਇਹ ਚੜਾਈ। ਬੰਦਾ ਸਭ ਨੂੰ ਇਸ ਦੀ ਇੱਥੇ ਆ ਯਾਰ ਆ ਜਾ ਦੋਨਾਂ ਨੂੰ ਇਕੱਠਾ ਖੜਾ ਕਰੀਏ। ਉਹ ਤੁਸੀਂ ਸ਼ੈਲਟਰ ਪਾਇਆ, ਕਿਦਾਂ ਦੇ ਬੰਦੇ ਆਉਂਦਾ ਇਹ ਕੀ ਚੱਕਰ ਹੈ? ਅੱਲਾ ਮਾਫੀ ਤੇ ਇਹ ਕੁਰਸੀ ਤੋੜੀ ਹੈ ਤੇ ਇਹ ਜਾਣ ਨਹੀਂ ਦੇਣਾ। ਇਨਸਾਨਾਂ ਦੀ ਸਿੱਧੀ ਆ ਇਹ। ਸਾਰੇ ਇਹਨਾਂ ਦਾ ਬੈਲੈਂਸ ਕੀਤਾ। ਕੁਰਸੀ ਤੋੜੀ ਆ ਬੈਠਾ ਇਹ ਪਹਿਲੇ ਦੀ ਟੁੱਟੀ ਸੀ ਨਾ, ਪਹਿਲੇ ਦੀ ਟੁੱਟੀ ਸੀ ਨਹੀਂ ਨਾ। ਨਹੀਂ ਸਾਰੇ ਤੋੜੀ। ਯਾਰ ਬਹਿ ਜਰਾ, ਇੱਥੇ ਬਹਿ ਜਰਾ, ਇੱਥੇ ਬਹਿ ਇੱਥੇ ਬਹਿ ਸੀ ਆਏ ਲੈ ਦੱਸਣ ਬਹਿ। ਬਹਿ ਆ ਇਹਨੇ ਤੋੜਤੀ ਆ ਦੇ। ਅੱਲਾ ਓਏ ਨਹੀਂ ਨਹੀਂ ਇਹਨੇ ਤੋੜੀ, ਪਹਿਲੇ ਟੁੱਟੀ ਸੀ। ਕੁਰਸੀ ਤੋੜਤੀ ਤੂੰ। ਉਹ ਚੈੱਕ ਕਰ ਰਿਹਾ ਹੈ। ਕੁਰਸੀ ਤੋੜਤੀ ਦੇਖ। ਪਾਪਾ ਆ ਕੁਰਸੀ ਤੋੜਤੀ ਹੋ। 500 ਮੈਂ ਦੇ ਦੇਣਾ, 500 ਤੁਸੀਂ ਦੇ ਦਿਓ। ਇਹ ਤੁਹਾਡਾ ਵਾ। ਲਓ ਜੀ ਨਾਜ਼ਰੀਨ, ਗੱਲ ਇਹ ਹੈ, ਇਹ ਕਿਹੜਾ ਵਾ ਇਲਾਕਾ? ਹਰ ਪਾਸੇ ਸ਼ੁਗਲ ਨਹੀਂ ਚੱਲਦਾ ਉਸਤਾਦ ਜੀ, ਸ਼ੁਗਲ ਨਾ ਜਿੱਥੇ ਕਰੋ ਹਰ ਜਾਓ ਪਾਸੇ। ਕਿਸੇ ਦਾ ਆਪਣੇ ਭਰਾ ਦਾ ਫਾਇਦਾ ਕਰਨਾ ਚਾਹੀਦਾ। ਤੂੰ ਇਹਦੀ 5,000 ਦੀ ਕੁਰਸੀ ਤੋੜੀ ਹੈ, ਸਾਡਾ ਹੱਕ ਬਣਦਾ ਹੁਣ ਸਾਡੇ ਜਿੰਨੇ ਇਹਨਾਂ ਦਾ ਉਹ ਲੋਕ ਇੱਥੇ ਆ ਕੇ ਇਹਨਾਂ ਦਾ ਟੇਸਟ ਕਰਨ, ਖਾਣ ਪੀਣ, ਇਹਨਾਂ ਨੂੰ ਪੈਸੇ ਵਟਾਉਣ ਤੇ ਕੁਰਸੀ ਦੇ ਪੈਸੇ ਪੂਰੇ ਕਰਨ। ਹਾਂਜੀ ਇਹ ਗੱਲ ਸਹੀ। ਲਓ ਜੀ, ਇਹ ਸੁੱਖੇ ਕੀ ਹੈਗਾ ਜੀ, ਉਹ ਜਿਹੜਾ ਕਿਆਮੋ ਤੋਂ ਆਮ ਉੱਥੇ ਹੈਗਾ ਜੀ ਫਰਾਈ ਚਿਕਸ। ਤੁਹਾਡਾ ਨਾਮ ਕੀ ਆ? ਇਫਤਖਾਰ ਭਾਈ ਇੱਥੇ ਨੇ।
ਤੁਸੀਂ ਇਫਤਖਾਰ ਭਾਈ ਨੂੰ ਆ ਕਹਿਣਾ ਜੀ ਜਾਨੀ ਦੇ ਸ਼ੋਅ 'ਚ ਤੁਹਾਨੂੰ ਵੇਖਿਆ ਸੀ ਕੁਰਸੀ ਜਿਹੜੀ ਟੁੱਟੀ ਆ ਮੇਰਾ ਇਮਾਨ ਹੈ ਮਾਝਾ ਵੀ ਕਹਿ ਦਿਓ ਮਾਝਾ ਮਾਝਾ ਨਹੀਂ ਮਾਝਾ ਤੇ ਛੋਟੇ ਛੋਟੇ ਦਾ ਨਾਮ ਹੁੰਦੇ ਤੇ ਤੁਸੀਂ ਇੱਥੇ ਆ ਕੇ ਕੀ ਹੁੰਦਾ ਤੁਹਾਡੇ ਕੋਲ ਸਾਡੇ ਕੋਲ ਸਰ ਪੀਜ਼ਾ 버ਗਰ Fast food. ਫਾਸਟ ਫੂਡ ਸਾਰਾ ਵੈਰਾਈਟੀ ਆ ਲਓ ਜੀ ਤੁਸੀਂ ਨਾਜ਼ਰੀਨ ਸੁੱਖੇ ਕੀ ਜਦੋਣਾ ਤੇ ਸਪੈਸ਼ਲ ਤੁਸੀਂ ਫਰਾਈ ਚਿਕਸ ਇਫਤਖਾਰ ਸਾਹਿਬ ਦੇ ਕੋਲੋਂ ਮੇਰਾ ਨਾਂ ਲੈਣਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਮੇਰੇ ਰੈਫਰੈਂਸ ਨਾਲ ਬੰਦੇ ਆ ਰਹੇ ਨੇ ਸਹੀ ਇਹ ਤੇ ਮੈਂ ਮਸ਼ਹੂਰੀ ਕਰਤੀ ਹੁਣ ਮੈਨੂੰ ਇਹਦੇ ਬਦਲੇ ਕੀ ਖਵਾਓਗੇ ਕੁਰਸੀ ਮਾਫ ਕਰਨ ਦੇ ਨੇ ਕੁਰਸੀ ਦੇ ਕੋ ਕਰਾ ਲਈ ਮੈਂ ਹਾਰ ਗਿਆ ਉਹ ਚੁੱਪ ਕਰ ਜਾ ਤੂੰ ਕੁਰਸੀ ਭਲਵਾਨ ਕੀ ਗੱਲ ਨੀਂਦ ਆਉਣ ਡਈ ਆ ਖਲੋਤਾ ਹੀ ਰਹਿਣਾ ਸੌਂ ਜੀ ਅੱਗੇ ਆ ਜਾ ਇੱਧਰ ਆ ਜਾ ਭਲਵਾਨ। ਪੈ ਗਿਆ ਕੁਰਸੀ ਚੱਲ ਕੀ ਆ ਇੱਥੇ ਵੱਡੀ LCD ਲਵਾ ਜਾ ਆਇਆ 10 ਲੋਕ ਦੀ ਤੋੜੀ ਕੀ ਲਾ ਜੀ ਭਲਵਾਨ ਦਾ ਸਾਈ ਭਲਵਾਨ ਨੂੰ ਰੱਖ ਲਈਏ ਇਹਦੇ ਪਿੱਛੇ ਪਰ ਫਲੈਕਸਾਂ ਲਾਓ ਤੇ ਹੁਣ ਨਵੀਂ ਵਾਲੀ ਤੋੜਤੀ ਗਈ ਪਿੱਛੇ ਯੂਬ ਦੀ ਫੋਟੋ ਬਣਵਾ ਲਓ ਨਹੀਂ ਹੁਣ ਨਵੀਂ ਲਿਆ ਤੇ ਫਿਰ ਉਹ ਵੀ ਕੋਈ ਕਰਦਾ ਪਿੱਛੇ ਯੂਬ ਕਰਾਂ ਦੀ ਫੋਟੋ ਪੜਵਾ ਲਾ ਲਓ ਜੀ ਨਾਜ਼ਰੀਨ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਅੱਜ ਮੈਂ ਇਹ ਫੈਸਲ ਸਾਹਿਬ ਮੈਂ ਇਹ ਅੱਜ ਇਸ ਫੈਸਲਾ ਕੀਤਾ ਅੱਜ ਮੈਂ ਇੱਕ ਨੈਕਸਟ ਟਾਈਮ ਅਸੀਂ ਗੱਡੀ 'ਚ ਮੋਟਰਵੇ ਤੇ ਜਾਂ ਕਿਸੇ ਵੀ ਰੋਡ ਤੇ ਜਾਂਦੇ ਅੰਦਰ ਵੀਡੀਓ ਨਹੀਂ ਬਣਾਉਣੀ ਜੇ ਵੀਡੀਓ ਬਣਾਉਣੀ ਹੈ ਗੱਡੀ ਸਾਈਡ ਤੇ ਰੋਕ ਕੇ ਜਾਂ ਕਿਸੇ ਰੈਸਟੋਰੈਂਟ ਜਾਂ ਜਿੱਥੇ ਵੀ ਡਰਾਈਵ ਕਰਦਿਆਂ ਹੋਇਆਂ ਜਾਂ ਮੋਟਰਵੇ ਤੇ ਜਾਂ ਕਿਤੇ ਵੀ ਜਿੱਥੇ ਅਸੀਂ ਡਰਾਈਵ ਕਰ ਰਹੇ ਹਾਂ ਚਾਹੇ GT ਰੋਡ ਆ ਚਾਹੇ ਮੋਟਰਵੇ ਸਰ ਵੀਡੀਓ ਨਹੀਂ ਬਣਾਉਣੀ ਉਹਦੀ ਵਜ੍ਹਾ ਉਸਤਾਦ ਜੀ ਉਹਦੀ ਵਜ੍ਹਾ ਇਹ ਹੈ ਕਿ ਅਸੀਂ ਬੇਵਕੂਫੀ ਕਰਦੇ ਹਾਂ ਸਾਡੀ ਉਹ ਬੇਵਕੂਫੀ ਆ ਕਿ ਅਸੀਂ ਡਰਾਈਵ ਕਰਦੇ ਹਾਂ ਵੀਡੀਓ ਬਣਾਉਂਦੇ ਹਾਂ ਗੱਲਾਂ ਬਾਤਾਂ ਕਰਦੇ ਹਾਂ ਦਿਮਾਗ ਕਿਸੇ ਹੋਰ ਪਾਸੇ ਧਿਆਨ ਕਿਸੇ ਹੋਰ ਪਾਸੇ ਹੁੰਦਾ ਸਮਝ ਆ ਰਹੀ ਅੱਜ ਮੈਂ ਫੀਲ ਕੀਤਾ ਪਹਿਲੇ ਵੀ ਮੈਨੂੰ ਕਰਨਾ ਚਾਹੀਦਾ ਸੀ ਲੇਕਿਨ ਬਸ ਐਵੇਂ ਬੇਵਕੂਫੀ ਤੇ ਨੈਕਸਟ ਟਾਈਮ ਜਿੱਦਾਂ ਹੁਣ ਅਸੀਂ ਅੱਜ ਵੀ ਬਣਾਉਂਦੇ ਆਏ ਹਾਂ ਨੈਕਸਟ ਟਾਈਮ ਫੈਸਲ ਸਾਹਿਬ ਗੱਡੀ ਦੇ ਅੰਦਰ ਡਰਾਈਵ ਕਰਦੇ ਹਾਂ ਸਿਰਫ ਡਰਾਈਵ ਹੋਣੀ ਹੈ ਪੂਰੀ ਧਿਆਨ ਨਾਲ ਵੀਡੀਓ ਨਹੀਂ ਬਣਾਉਣੀ ਅਗਰ ਵੀਡੀਓ ਬਣਾਉਣੀ ਹੈ ਗੱਡੀ ਰੋਕ ਲਓ ਪਰ ਮੈਂ ਅੱਜ ਮਹਿਸੂਸ ਕੀਤਾ ਜੈਨੂਇਨ ਗੱਲ ਆ ਕਿ ਧਿਆਨ ਤੁਹਾਡਾ ਹਟ ਜਾਂਦਾ ਬੇਸ਼ੱਕ ਤੁਸੀਂ ਸਾਹਮਣੇ ਵੇਖ ਵੀ ਰਹੇ ਜੇ ਸਾਡੇ ਰੋਡ ਤੇ ਲੇਕਿਨ ਦਿਮਾਗ ਤੁਹਾਡਾ ਕਿਤੇ ਹੋਰ ਹੁੰਦਾ ਗੱਲਾਂ ਬਾਤਾਂ ਲਿਹਾਜ਼ਾ ਪਹਿਲੇ ਹਾਸਤੇ ਜੋ ਹੋ ਗਿਆ ਠੀਕ ਆ ਸ਼ੁਕਰ ਅੱਲਾ ਦਾ ਕਿ ਕੋਈ ਹਾਦਸਾ ਨਹੀਂ ਹੋਇਆ ਨੈਕਸਟ ਸਰ ਅਸੀਂ ਇਦਾਂ ਦਾ ਕੋਈ ਕੰਮ ਨਹੀਂ ਕਰਨਾ ਗੱਡੀ ਦੀ ਡਰਾਈਵ ਕਰਦੇ ਹਾਂ ਵੀਡੀਓ ਨਹੀਂ ਬਣਾਉਣੀ ਔਰ ਤੁਸੀਂ ਵੀ ਜਿੰਨੇ ਮੇਰੇ ਟਿਕਟੋਕਰਸ ਜਾਂ ਯੂਟਿਊਬਰਸ ਜਿੰਨੇ ਮੇਰੇ ਭਰਾ ਨੇ ਉਹਨਾਂ ਨੂੰ ਮੇਰਾ ਮਸ਼ਵਰਾ ਹੈ ਕਿ ਮੈਂ ਅੱਜ ਇਹਨੂੰ ਇਹ ਇਰਾਦਾ ਕਰ ਲਿਆ ਤੋਬਾ ਕਰ ਲਈ ਕਿ ਇਹ ਨਹੀਂ ਕਰਨਾ ਤੁਸੀਂ ਵੀ ਇਹ ਕਰ ਲਓ ਕਿਉਂਕਿ ਇਹ ਐਸਾ ਕੰਮ ਆ ਫੈਸਲ ਸਾਹਿਬ ਇਹਦੇ 'ਚ ਗਲਤੀ ਦੀ ਕੋਈ ਇਹ ਨਹੀਂ ਹੈਗਾ ਕਿ ਯਾਰ ਅੱਛਾ ਅੱਗੇ ਤੋਂ ਨਾ ਕਰੀ ਗੁੰਜਾਇਸ਼ ਨਹੀਂ ਹੈਗੀ ਗਲਤੀ ਦੀ ਜਿਸ ਤਰ੍ਹਾਂ ਕਹਿੰਦੇ ਨਾ ਜਹਾਜ਼ ਦਾ ਸਫ਼ਰ ਸਭ ਤੋਂ ਸੇਫ ਆ ਲੇਕਿਨ ਸਭ ਤੋਂ ਸੇਫ ਸਫ਼ਰ ਜਹਾਜ਼ ਦਾ ਹੈ ਲੇਕਿਨ ਉਹਦੇ 'ਚ ਅਗਰ ਕੋਈ ਖੁਦਾ ਨਾ ਖਾਸਾ ਉਨਿੱਕੀ ਹੁੰਦੀ ਤੇ ਉਹ ਫਿਰ ਫਾਈਨਲ ਆ ਇਸ ਤੋਂ ਸਾਰੇ ਡਰਾਈਵਿੰਗ ਵੀ ਇਸ ਤਰ੍ਹਾਂ ਹੀ ਆ ਕਿ ਭਾਵੇਂ ਮੋਟਰਵੇ ਤੇ ਜਾਂਦੇ ਆ ਤੁਸੀਂ 100 ਤੇ 110 120 ਤੇ ਗੱਲਾਂ ਬਾਤਾਂ ਕਰ ਰਹੇ ਜੇ ਚਾਰ ਜਣੇ ਆਪਾਂ ਬੈਠੇ ਜਾਂ ਕੋਈ ਵੀ ਤੁਹਾਡੇ 'ਚੋਂ ਵੀ ਕੋਈ ਤੁਸੀਂ ਵੀ ਇਹ ਯਾਦ ਰੱਖਣਾ ਤੇ ਅਸੀਂ ਵੀ ਇਹ ਯਾਦ ਰੱਖਾਂਗੇ ਇਹ ਗੱਲ ਮੈਂ ਇਸ ਤੋਂ ਵੀਡੀਓ ਦੇ ਵਿੱਚ ਰੋਕ ਕੇ ਕਹਿ ਰਿਹਾ ਕਿ ਭਾਈ ਅੱਜ ਤੋਂ ਬਾਅਦ ਸਾਡੀ ਵੀਡੀਓ ਨਹੀਂ ਦੇਖੋਗੇ ਤੁਸੀਂ ਇਨਸ਼ਾਅੱਲਾ ਤਾਲਾ ਰੋਟੀ ਆ ਗਈ ਇਹ ਦੇਖੋ ਜੀ ਨਾਜ਼ਰੀਨ ਇਹ ਇਫਤਖਾਰ ਸਾਹਿਬ ਦੀ ਮੁਹੱਬਤ ਇੱਕ ਸਾਰੀ ਭਾਰਾ ਮਿੱਠੇ ਦਾ ਟਿਫਨ ਹੀ ਹੋਣਾ ਹੀ ਉਹ ਇਹ ਕੀ ਆ ਸਹੀ ਰੋਟੀ ਘਰ ਵਾਲੀ ਹੋਈ ਹਲੀਮ ਤੇ ਸਾਰੀ ਦਾ ਚੈੱਕ ਕਰੋ ਇਹ ਤੂੰ ਆਪਣੀ ਲੈ ਕੇ ਆਇਆ ਸਾਰੀ ਪੇਟ ਘਟਾਉਣਾ ਕਿਤੇ ਸੌਖਾ ਪਿਆ ਇਹ ਵੀ ਉਹ ਖੁੱਲ ਗਿਆ ਸੀ ਹਾਏ 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 ਸਾਜੀ ਕਿਉਂ ਚੈੱਕ ਕਰਾ ਦੇਣਾ ਮਿੱਠੇ ਸਾਈ ਸਾਰਾ ਹੀ ਤੁਹਾਡਾ ਵਾ ਹਲੋ ਇਹਨਾਂ ਨੇ ਪੇਟ ਘਟਾਉਣੇ ਦੇਖੋ ਜ਼ਰਾ ਅੱਛਾ ਉਹ ਕਹਿੰਦੇ ਯਾਰ ਬੈਠ ਕੇ ਖਾਣਾ ਖਾਓ ਕਹਿੰਦੇ ਨੇ ਸਾਰੇ ਤੇ ਵਿਆਹਾਂ ਤੇ ਕੋਈ ਖਲੋ ਕੇ ਰੋਟੀ ਦਿੰਦੇ ਆ ਸਾਈ ਰੋਟੀ ਖਾਓ ਛੱਡੋ ਪਰ ਇਸ ਗੱਲ ਨੂੰ ਆ ਕੁਰਸੀਆਂ ਵੀ ਲੱਗੀਆਂ ਨੇ ਲੋਕੀ ਵੇ ਖਲੋ ਕੇ ਖਾਂਦੇ ਟੇਬਲ ਇਹ ਤੁਸੀਂ ਦੇਖੋ ਵੈਸਟਰਨ ਐਂਡ ਯੂਨੀਅਨ ਵੈਸਟਰਨ ਜੂਨੀਅਰ ਭਾਈ ਫਾਦਰ ਮੰਗੀ ਸਹੀ ਅੱਗੇ ਤੋਂ ਘਰ ਇਹ ਦੇਖਣਾ ਹੁਣ ਇਹ ਕੋਈ ਤੁੱਕ ਬਣਦਾ ਇਹਦਾ ਵਿੰਗਸ ਹੱਥ ਫੜ ਕੇ ਨਾਲ ਇਹਦਾ ਕੀ ਤੁੱਕ ਹੈ ਇਹਦੇ ਨਾਲ ਇਹਦੇ ਨਾਲ ਹੈਗਾ ਹਾਂ ਅਰੇ ਆ ਗੁੱਡ ਸਾਡਾ ਮੈਂ ਗੱਲ ਦੱਸਾਂ ਭਾਈ ਕਮ 2000 ਟਿਪ ਬਣਦੀ ਮੁੰਡੇ ਦੀ ਕਿਉਂ ਇਹ ਪਬਾਂ ਭਰ ਲੈ ਕੇ ਆਇਆ ਤੇ ਸਿਰ ਤੇ ਬਾਲ ਆਇਆ ਉਹ ਵੈਸੇ ਕਿੰਨਾ ਨੀਵਾ ਲੱਗ ਰਿਹਾ ਬੇਟਾ ਐ ਲੱਗਦਾ ਫੈਸਲ ਗੱਡਿਆ ਕਿਸੇ ਨੇ ਆਹ ਫੈਸਲ ਵੈਸੇ ਕੁਰਸੀ ਤੋਂ ਬਗੈਰਤੀ ਕੀਤੀ ਮੇਰੀ ਵਜ੍ਹਾ ਨਾਲ ਬਚ ਜਾਓ ਜਿੰਨਾ ਬਚਣਾ ਤੁਸੀਂ ਜ਼ਿੰਦਗੀ 'ਚ ਭਾਈ ਕਸਮ ਵਾਲੀ ਗੱਲ ਹੈ ਜਾਣਬੁੱਝ ਕੇ ਮੈਂ ਤੋੜ ਸਕਦਾ ਤੁਸੀਂ ਦੱਸੋ ਕਦੇ ਜ਼ਿੰਦਗੀ 'ਚ ਨੁਕਸਾਨ ਕੀਤਾ ਜਾਂ ਕਿਸੇ ਹਾਂਜੀ ਬੜੀ ਬੜੀ ਕੀ ਪਰ ਫੈਸਲ ਤੇਰੇ ਨੁਕਸਾਨ ਗਲਾਈਆਂ ਨਾ ਤੂੰ ਦਿਲੋਂ ਲੱਥ ਸਾਰਿਆਂ ਦੇ ਕਿਉਂ ਲੈ
ਤੈਨੂੰ ਵਿੰਗਸ ਫੜਨਾ ਤੇ ਆਉਂਦਾ ਨਹੀਂ ਗਰਮ ਉਸਤਾਦ ਜੀ। ਤੇ ਤੂੰ ਠੰਡੇ ਖਾਦੇ ਆ। ਉਸਤਾਦ ਜੀ ਹਾਂਜੀ ਰੋਟੀ ਲਵੋ ਬਿਸਮਿਲ੍ਲਾ। ਮੈਂਬਰ ਓਕੇ ਸਰ। ਕੀ ਗੱਲ ਆ ਇਹ ਤੁਹਾਡੀ ਸੈਨ ਕਰਨ ਲੱਗ ਪਿਆ ਤੂੰ ਕੈਚਅਪ ਨਾਲ। ਪਰ ਤੇਰੀ ਅੱਜ ਕੈਚਅਪ ਮਹਿੰਦੀ ਹੈ ਵੀ ਇੰਨੀ ਪਾਲੀ ਹੈ। ਨਾ ਉਹਨੂੰ ਇਹ ਨਹੀਂ ਬਰਦਾਸ਼ਤ ਹੋਇਆ ਵੀ ਮੈਂ ਉਹਦੀ ਕੈਚਅਪ ਚੋਂ ਕਿਉਂ ਆਲੂ ਲਾ ਰਿਹਾ ਆਪਣੇ। ਮਿੱਠੇ ਸਪਰੈਟ ਕਹੀਂ ਯਾਰ। ਸਪਰੈਟ ਪੱਪੂ ਸਪਰੈਟ। ਉਹਨੇ ਕਹਿਤਾ ਤੂੰ ਉਹਨੂੰ ਕਹਿ ਸਪਰੈਟ ਕਹੀ ਉਹਨੇ ਕਹਿਤਾ। ਤੂੰ ਮਾਰ ਦੂ ਆ ਬੱਜਾ ਦਿਲ ਚ ਮੈਲ ਹੋਵੇ ਉਹਨੂੰ ਇੰਜੀ ਚ। यहाँ पर ना नाज़रीन वो बब्बू हैं इतने इतने बड़े बब्बू ਉਹ ਕਦੀ ਕਿਤੇ ਬਹਿ ਜਾਂਦਾ ਮੇਰੇ ਕਦੀ ਪਤਾ वो ਨਹੀਂ इतने ਮੈਂ इतने ਛੱਡੇ बड़े हैं ना यहाँ पे बब्बू हैं। ਇਹਦਾ ਦਿਲ ਚ ਮੈਲ ਹੋਵੇ ਉਹਦੇ ਬੰਦਾ ਹੀ। ਉਹ ਦਿਲ ਚ ਮੈਲ ਨਹੀਂ ਇਹ ਹਿਸਾਬ ਨਾਲ ਹੋਵੇ ਤੈਨੂੰ ਚਿਮੜੇ ਹੋਣੇ ਚਾਹੀਦੇ ਤੇਰਾ ਸਾਰਾ ਭਰਿਆ ਹੋਣਾ ਚਾਹੀਦਾ ਤੇਰਾ ਤਾਂ ਗੋਡੇ ਗੋਡੇ ਮੈਲ ਆ। ਦਰਅਸਲ ਜਿਹਦਾ ਕਬੂਤਰ ਹੀ ਗਜਾਏ ਹੁੰਦੇ ਮਾਲਕ ਤੇ ਆ ਕੇ ਪੈਂਦੇ ਸਾਰੇ ਮੇਤੀ ਬੈਣ ਡਏ तू जी गौर कीजिए ਇਹਦਾ तेन स्मैल नहीं आ रही किसी किस्म की ਕੀ ਬਾਤ। है ना ਉਹਨਾਂ ਨਾਲ ਦੱਸਿਆ ਚੌੜੇ ਹੋ ਜਾਣਗੇ। ਪਰਫਿਊਮ ਹੀ ਮੈਂ ਸਜ਼ਾਦਾ ਲਾਇਆ ਉਸਤਾਦ ਜੀ। ਉਹ ਚੌੜ ਤੇ ਅੱਗੇ ਕਿੱਥੋਂ ਲਾਇਆ ਹੈਂ? ਕਿੱਥੋਂ? ਜਿਹੜਾ ਮੈਨੂੰ ਬਾਹਰੋਂ ਆਇਆ ਸੀ। ਸਹੀ ਮੈਂ ਦੱਸਾਂ ਕਿੱਥੋਂ ਲਾਇਆ ਸਹੀ ਦੱਸਾਂ ਉਸਤਾਦ ਜੀ ਜੀ ਬਸ ਸਹੀ ਤੁਹਾਡੀ ਅਲਮਾਰੀ ਚੋਂ ਲਾਇਆ ਜਨੇ ਤਾਂ ਪਰਫਿਊਮ। ਖੁੱਲੀ ਲਾਹਨਤ ਪਈ ਮਿੱਠਿਆ ਤੈਨੂੰ ਮੈਂ ਹੁਣ ਕੀ ਕਵਾਂ ਵੇਖਿਆ ਝੂਠ ਉਸੇ ਟਾਈਮ ਪੁੱਗ ਗਿਆ ਉਸੇ ਟਾਈਮ ਪੁੱਗ ਗਿਆ। ਤੇ ਤੂੰ ਛੱਡੇ ਆ ਜਿਹੜੇ ਸ਼ਾਪਰ ਚ ਪਏ ਸੀ। ਹਾਂਜੀ ਉਹ ਨਵਾਂ ਜਿਹੜਾ ਸਹੀ ਪੈਕਿੰਗ ਖੋਲੀ ਆ। ਨਹੀਂ ਕੀ ਮਿਲਿਆ ਤੈਨੂੰ ਕੁਝ ਮਿਲਿਆ? ਤੁਹਾਨੂੰ ਕੁਝ ਮਿਲਿਆ ਪੁੱਛ ਕੇ ਲਾ ਲਓ ਮਨਾ ਕਰਦੇ ਤੁਹਾਨੂੰ ਕਿਸੇ ਸ਼ਾਇਦ ਤੋਂ। ਉਸਤਾਦ ਲਈ ਮੈਂ 97000 ਦਾ ਪਰਫਿਊਮ ਮੰਗਾਇਆ ਸੀ ਬਾਹਰੋਂ। ਕਿੱਥੋਂ ਬਾਹਰੋਂ ਟੀਅਰ ਗਾਰਡ ਰਕਬਾੜ ਚੋਂ ਲੱਭਣ ਦੇ ਆਵਾਂ ਤੂੰ ਛੱਤ ਪੌੜੀ ਉਧਰ 97000 ਦਾ ਯਾਰ ਭਾਈ ਮੈਂ ਤਾਂ ਗੱਲ ਉਹ ਕਰਿਆ ਕਰ 24 ਘੰਟੇ ਸਾਡੇ ਨਾਲ ਰਹਿਣਾ ਵਾ। ਟੀਆਰ ਗਾਰਡ ਕਹਿੰਦਾ ਤੂੰ ਕਬਾੜ ਚ ਲੱਭਣ ਨੇ ਤੇ ਕਬਾੜ ਦੀ ਲੱਭਣੀ। ਮਹੀਨਾ ਹੋ ਗਿਆ ਤੇ ਤਰਲੇ ਕਹਣਾ ਯਾਰ 2 ਮਿੰਟ ਲੱਭਦੇ ਹੋ ਕਿਤੋਂ। ਫੈਸਲ ਤੂੰ ਕਿਉਂ ਇਹੋ ਜੀ ਗੱਲ ਕਰਦਾ ਯਾਰ ਜਿਹਦੇ ਨਾਲ ਤੇਰਾ ਤੱਲਾ ਕੀ ਕੋਈ ਨਹੀਂ ਹੁੰਦਾ। ਕਸਮ ਵਾਲੀ ਗੱਲ ਹੈ ਇਹ। ਬਾਹਰ ਗਿਆ ਉਸਤਾਦ ਜੀ ਇੱਕ ਪਰਫਿਊਮ ਹੈ ਕੀ ਹੋਇਆ ਕਿੰਨੂੰ? ਜਾਪਾਨੋਂ ਆਣਾ ਤੇ ਇੱਕ ਕੈਨੇਡਾ ਚੋਂ ਆਣਾ। ਲੇਕਿਨ ਨੱਕ ਬੰਦ ਕਰਕੇ ਲਾਉਣਾ ਪੈਣਾ ਉਧਰ ਦੀ ਪਰਫਿਊਮ ਆ ਉਹ। ਤੇ ਉਸਤਾਦ ਮੇਰਾ ਐਡਾ ਹੀ ਮਾਲਾ ਵਾ। ਤੁਸੀਂ ਲਾਉਣਾ ਅੱਛਾ ਉਸਤਾਦ ਜੀ ਨੂੰ ਤੁਹਾਡੇ ਗਿਫਟ ਦੀ ਲੋੜ ਆ। ਨਹੀਂ ਤੇ ਮੈਂ ਆਪਣੀ ਖੁਸ਼ੀ ਨਾਲ ਦੇਣਾ ਵਾ। ਲਓ ਜੀ ਜੇ ਤੁਸੀਂ ਖੁਸ਼ੀ ਨਾਲ ਦੇ ਦੇਵੋ ਤਾਂ ਮੈਂ ਜਿੱਥੋਂ ਕਹੋਗੇ ਤੁਹਾਡੇ ਕੋਲ ਰੋਟੀ ਖਾ ਲਾਂਗਾ। ਬਸ ਮੈਂ ਸਹੀ ਬਾਤ ਮੈਂ ਤੁਹਾਨੂੰ ਪਤਾ ਘੱਟ ਹੀ ਖਾਣਾ ਸਾਈ ਬੇਟੇ ਯਾਰ ਮੈਂ ਬੋਤਲ ਪੀਣੀ ਤੇ ਇਹਦੇ ਪੇਟ ਘਟਿਆ ਵਾ ਹੈ ਬੋਤਲ ਦਾ ਕਹਿੰਦਾ ਪਲਾਉਣਾ ਵਾ ਸਕੂਲ ਦੇ ਬਾਹਰੋਂ ਰੋਟੀ ਨਹੀਂ ਖਾਣ ਡਏ ਅਸੀਂ। ਮਿੱਠੇ ਤੇਰੇ ਪੱਲਿਓਂ ਖਵਾਵਾਂ ਤੁਸੀਂ ਤੇ ਮੈਨੂੰ ਭੁੱਖਾ ਮਾਰ ਦੋ। ਸ਼ੁਕਰ ਹੈ ਅੱਲਾ ਜ਼ਿੰਦਗੀ ਕਰੇ ਉਸਤਾਦ ਜੀ ਦੀ ਕਿ ਜਿਹੜੇ ਕਹਿੰਦੇ ਕਿ ਖਾ ਲਓ ਜੋ ਦਿਲ ਕਰਦਾ। ਮੈਂ ਵੀ ਖਾ ਸਕਦਾ ਚਿਕਨ ਪਕੌੜੇ ਅਸੀਂ ਵੀ ਖਾ ਸਕਦੇ ਸਾਡੇ ਕੋਲ ਅਸੀਂ ਦੰਦ ਘਰ ਨਹੀਂ ਭੁੱਲ ਆਇਆ ਇਹ ਘਰੋਂ ਖਾਣਾ ਕਿਉਂ ਲੈ ਕੇ ਆਏ ਤਾਂ ਕਿ ਪੇਟ ਘਟ ਜਾਵੇ ਤੁਹਾਡਾ ਪੇਟ ਘਟਾਉਣੇ ਤੁਹਾਨੂੰ ਬਚਾਉਣ ਨੇ। ਤੁਹਾਨੂੰ ਤਰਤੀਬ ਦਾ ਨਹੀਂ ਪਤਾ ਕਿਵੇਂ ਖਾਈਦਾ। ਠੀਕ ਹੈ ਸਾਰੀ ਜ਼ਿੰਦਗੀ ਤਰਸੇ ਹੋ ਤੁਸੀਂ ਇਹਨਾਂ ਚੀਜ਼ਾਂ ਤੋਂ। ਆ ਭਾਈ ਤੇਰੇ ਤੇ ਬੱਚੇ ਦਾ ਨਾਮ ਚਿਕਨ ਚੀਜ਼ ਆ। ਆਹੋ ਸਾਰੀ ਬਸ ਐ ਵੇਖ ਦੇ ਦਵਾਵਾਂ ਇਹਨੂੰ ਦਵਾਂ ਮੈਨੂੰ ਦੇ ਮੈਂ ਕੁਰਸੀ ਤੋੜੀ ਹੈ ਤੇ ਤੁਸੀਂ ਖਾਣ ਦੇ ਹੋ। ਅੱਛਾ ਜੀ ਨੁਕਸਾਨ ਕਰਕੇ ਕੋਈ ਖਵਾਉਂਦਾ ਇਦਾਂ ਇਸ ਤਾਜ ਜੀ ਨੂੰ ਦਵਾਵਾਂ ਦਵੋ। ਲਓ ਜੀ ਨਾਜ਼ਰੀਨ ਤੁਸੀਂ ਕਦੀ ਆਓ ਨਾ ਸੁੱਕੇ ਕੀ ਤਿਆਮੋ ਕੁਆਮ ਤੇ ਤੁਸੀਂ ਇਹ ਹੋਣਾ ਇੱਥੋਂ ਫਰਾਈ ਚਿਕਸ ਤੇ ਔਰ ਤੁਸੀਂ ਇਹ ਖਾਣਾ ਲਾਜ਼ਮੀ। ਸੁੱਕੇ ਕੀ ਤੇਰਾ ਕੀ ਲੱਗਦਾ ਹਾਏ ਆਹੋ ਔਰ ਜਿਹੜੀਆਂ ਇਹਨਾਂ ਦੀ ਕੁਰਸੀਆਂ ਤੇ ਆਰਾਮ ਨਾਲ ਬਹਿਣਾ। ਐਕਸਕਿਊਜ਼ ਮੀ ਬ੍ਰਦਰ ਐਕਸਕਿਊਜ਼ ਮੀ। ਆ ਸਾਰੀ ਇੰਗਲਿਸ਼ ਦੇ ਅਖਬਾਰਾਂ ਤੋਂ ਪੜ੍ਹੀ ਹੈ। ਹੈਵ ਗਿਵਨ ਸਪਰਾਈਟਸ ਇੱਕ ਲੀਟਰ ਦੀ ਬੋਤਲ ਲੈ ਇੱਕ ਨਾ ਲੀਟਰ ਦੀ ਬੋਤਲ ਲੈ ਸਪਰਾਈਟ ਦੀ ਆਈ ਦਿਲ ਕਰ ਰਿਹਾ। ਐਕਸਕਿਊਜ਼ ਮੀ ਬ੍ਰੋ। ਉਹ ਭਾਈ ਠਹਿਰ ਜਾ ਕੀ ਇੱਕ ਚੂਜ ਮੀ ਬਰੋ ਠਹਿਰ ਜਾ ਇੱਕ ਚੂਜ ਮੀ ਜਿਹੜਾ ਤੁਸੀਂ ਕੁੱਤਾ ਲੈ ਕੇ ਦਿੱਤਾ ਨਾ ਉਹ ਵਿੱਚ ਹੁਣ ਪੰਜਾਬੀ ਬੋਲਣ ਲੱਗ ਪਿਆ ਥੋੜੀ ਥੋੜੀ। ਐਕਸਕਿਊਜ਼ ਮੀ ਬ੍ਰੋ ਪਲੀਜ਼ ਓਏ ਗੱਡੀ ਚੜ ਚੱਲਾ ਵਾ ਸਮਟਾਈਮ ਦ ਸਪਰਾਈਟਸ ਸਮ ਟਾਈਮ
ਇੱਕ ਸਪਰੈਟ ਦੀ ਬੋਤਲ ਕਹਿੰਦਾ ਸਮ ਟਾਈਮਸ ਦਾ ਸਪਰਾਈਟ। ਭਾਈ ਬਾਤ ਸੁਣਨਾ, ਬੇਟਾ ਪਾਪਾ ਕੋ ਭੇਜੋ। ਸਮਟਾਈਮ ਉਹ ਸਮ ਟਾਈਮ ਕੀ ਅੱਛਾ ਇਹਨੇ ਇੰਗਲਿਸ਼ ਇਹਨੂੰ ਦੇ ਵੀ ਸਮ ਟਾਈਮ ਤੋਂ ਅੱਗੇ ਕੁਝ ਵੀ ਕਹਿ ਦੇਈਦਾ। ਬ్రో ਐਵਰੀਥਿੰਗ ਇਜ਼ ਕਮਿੰਗ। ਇਹਦਾ ਕੀ ਮਤਲਬ ਹੈ? ਜਿਹੜੀ ਮਰਜ਼ੀ ਲੈ ਆ ਯਾਰ। ਫੈਸਲ ਖੁਰਾਕ ਬੰਦੇ ਦੀ ਨਾ ਨਾਰਮਲ ਹੋਣੀ ਚਾਹੀਦੀ ਹੈ। ਤੇ ਆਸਰਾ ਕੀਤਾ 6 ਵਿੰਗਸ ਸੀਗੇ ਸਿਰਫ ਤੇ ਤੁਸੀਂ ਖਾਦੇ ਤੇ ਮੈਂ ਇਹ ਮੇਰੇ ਕੋਲ ਸਿਰਫ 2 ਵੇਜ ਹੈ। ਤੇ ਲੈ ਘੁਮਾ ਪਰੇ ਸੁੱਟੇ ਆ ਉਹ ਆ ਬਿਸਕੁਟ ਜੇ ਸਾਰੇ ਖਾ ਗਏ, ਚਿਪਸ ਸਾਰੀ ਤੂੰ ਵੇਲੀ ਕਰ ਗਏ ਜਾਂ ਵਿੰਗਸ 2 ਹੀ ਖਾਦੇ? ਨਹੀਂ ਯਾਰ इसको कहते हैं निगट्स। ਉਹੀ आप ਜਿਹੜੇ बिस्कुट जाए ਤੁਹਾਨੂੰ ਤਰਤੀਬ ਤੇ ਹੀ ਨਹੀਂ ਪਤਾ ਕਿਵੇਂ ਖਾਈ ਦੀ। ਤੁਹਾਨੂੰ ਵੀ ਤਰਤੀਬ ਤਾਂ ਨਹੀਂ ਪਤਾ, ਤੇ ਤਾਂ 2 ਭਰਾ ਤੇਰੇ ਮਾੜੇ ਆ, ਤੁਸੀਂ ਕਿਸ ਤਰਤੀਬ ਨਾਲ ਆ ਗਏ ਯਾਰ? ਉਹ ਡਾਈਟਿੰਗ ਕਰਦੇ ਆ। ਸ਼ੁਕਰ ਅਲਹਮਦੁਲਿਲਾ। टिश्यू। ਐਕਸਕਿਊਜ਼ ਮੀ ਬ్రో, ਗਿਵ ਮੀ ਦਾ ਟਿਸ਼ੂ ਫॉर ਦਾ ਹੱਥ ਪੂੰਝਣੇ। ਝੱਗਾ ਬੂਸਟ। ਮੈਂ ਨਹੀਂ ਮਾਰਨਾ। ਓਏ ਯਾਰ ਮਿੱਠੇ ਮਾਰ ਭਾਗ ਉਹ ਮੇਰੇ ਓਏ ਉਹਦੇ ਐਂਟੀਨੇ ਵੀ ਲੱਗੇ ਸੀ ਉੱਤੇ। ਨਹੀਂ ਨਾ ਓਏ ਓਏ ਕੋ ਬੰਦੇ ਨੂੰ ਹੱਥ ਪਵਾ ਲੈਣਾ ਸੀ ਨਾਲ, ਇਕੱਲਾ ਹੀ ਚੁੱਕੀ ਦੇ ਆਉਣੇ ਆ। ਥੈਂਕ ਫॉर ਗੱਲ ਸੁਣ ਰਿਹਾ ਕੀ ਗੱਲ, ਪੂਰੇ ਪੈਸੇ ਨਹੀਂ ਦਿੱਤੇ? ਨਹੀਂ ਤੂੰ ਵੀ ਰੋਟੀ ਬਣ ਕੇ ਲਿਆ? यार टिश्यू देना भाई। सही बोले रे, बोले सही बोले ना। टिश्यू तो कहीं जरा इंग्लिश। Excuse me bro, please come and tissues. क्विकली हरी अप Quickly hurry up. हर एक दे नहीं ला देईदा। ਉਸਤਾਦ ਜੀ ਜਾਣ ਦਿਓ, ਮੈਂ ਅਲਹਮਦੁਲਿਲਾ। ਕੀ ਜਾਣਦੇ ਅਲਹਮਦੁਲਿਲਾ। ਅੱਧੇ ਨਾ ਬਹੁਤੀ ਇੰਗਲਿਸ਼ ਜਿਹੜੀ ਨਾ ਅੱਛੇ ਸਾਊਂਡ ਦੀ ਵਜ੍ਹਾ ਤੋਂ ਬੰਦਾ फड़िया नहीं जाता कि इंग्लिश गलत है। अच्छा जैसे आप देखा था ना कभी हमारे पुराने ड्रामे लगते होते थे उर्दू में, और उर्दू का लहजा जो होता था वो होता था पंजाबी वाला। ਪੰਜਾਬੀ होता लफ्ज पंजाबी। पंजाबी वाला। हाँ तो आप पंजाबी क्यों बोल रहे हैं? पंजाबी किस कंजर ने किया है? पंजाबी ठीक है जी, यानी वो उर्दू ड्रामा। ओए बस कर दे, तीफे के साथ मैं खुद ही बात कर लूँगा, तू अपना काम किया कर बस। ए उर्दू होंदी सी साडी, इदां ही इंग्लिश है। ਯਾਰ ਮਿੱਠੇ ਪਹਿਲੇ ਵੱਡਿਆਂ ਨੂੰ ਦੇਈਦੀ ਕਿ ਆਪ ਪੀਣ ਲੱਗ ਪਏ। ਵੱਡੇ ਮੇਰੇ ਸਾਰੇ ਮਰ ਮੁਰ ਗਏ। अल्लाह फैसल 3 साल है कि 3 साल है कि ਉਹ 3 ਸਾਵਾਂ ਯਾਨੀ 3 हिस्सों में मैं आप 4-5 ਚ ਪੀਤੀ। ਮਾੜੀ ਟਾਈਮ ਨਹੀਂ ਨਾ ਪਤਾ ਲੱਗਦਾ। हाँ Once more again please. ਹੈ यस प्लीज श्योर। मितनी क्या मोरे मुड़ी था मुकरिया से ਮੈਂ ਕਿਉਂ ਠੈਂ फैसल ਅੱਜ ਤੋਂ 50-60 ਸਾਲ ਪਹਿਲੇ ਆਰਟਿਸਟ ਹੋਰ ਸੀ, ਉਹਨਾਂ ਦੀ ਆਡੀਅנס ਹੋਰ ਸੀ। ਉਹ ਪੂਰੀ ਖੇਪ 70-80% ਡੈਥ ਹੋ ਗਈ ਉਹਨਾਂ ਦੀ। ਆਰਟਿਸਟ ਮੁਨੱਵਰ ਦਲੀਪ ਸਾਹਿਬ, ਰੰਗੀਲਾ ਸਾਹਿਬ, ਨੰਨਾ ਸਾਹਿਬ, ਠੀਕ ਹੈ ਨਾ। ਉਹਨਾਂ ਚੋਂ ਮਤਲਬ ਕੋਈ 10 ਦੇ ਵਿੱਚੋਂ 2 ਲੋਕ ਵਿਚਾਰੇ ਇਸ ਟਾਈਮ ਜ਼ਿੰਦਾ ਹੋਣਗੇ, 3 ਹੋਣਗੇ, ਯਾਨੀ 70-80% ਲੋਕ ਉਹਨਾਂ ਦੀ ਡੈਥ ਹੋ ਗਈ। ਇਜਾਜ਼ ਅਲੀ ਜਾਜ਼ ਸਾਹਿਬ ਉਹ ਪਿੱਛੇ ਜੇ। ਅੱਛਾ ਇਕੱਲੇ ਆਰਟਿਸਟ ਦੀ ਨਹੀਂ ਡੈਥ ਹੋਈ, ਜਿਹੜੇ ਉਹਨਾਂ ਦੇ ਵੀਵਰ ਸੀ ਦੇਖਣ ਵਾਲੇ, ਉਹ ਵੀ ਤਾਂ ਉਸੇ ਦੌਰ ਦੇ ਜੋ ਵੀ ਤਾਂ ਉਸ ਤਰ੍ਹਾਂ ਹੀ ਗਏ ਹੋਣੇ ਨਾ ਸਾਰੇ। ਯਾਨੀ ਪੂਰੀ ਉਹ ਇੱਕ ਖੇਪ ਜਿਹੜੀ ਸੀ ਨਾ ਉਹ ਚਲੀ ਗਈ। ਅੱਗੋਂ ਸਾਡੀ ਖੇਪ ਆ ਗਈ, ਹੁਣ ਸਾਡੀ ਖੇਪ ਆ, ਯਾਨੀ ਤੁਸੀਂ ਵੀ ਲੋਕ ਅਸੀਂ ਵੀ। ਅਸੀਂ ਆਰਟਿਸਟ ਨਾਲ ਵੇਖਣ ਵਾਲੇ ਕਾਮੇਡੀਅਨ ਜਾਂ ਜੋ ਵੀ ਤੁਸੀਂ ਵੇਖ ਰਹੇ ਹੋ, ਸਾਡੀ ਖੇਪ ਤੋਂ ਬਾਅਦ ਅਗਲੀ ਖੇਪ ਆ ਜਾਣੀ ਹੈ। मुझसे बेहतर कहने वाले, तुमसे बेहतर सुनने वाले, कल और आएंगे नगमों की खिलती कलियां चुनने वाले, मुझसे बेहतर कहने वाले, तुमसे बेहतर सुनने वाले, है ना। एक राउंड चल रहा है। ਇਸ ਤਰ੍ਹਾਂ ਹੀ ਹੁੰਦਾ। ਜਿੱਦਾਂ ਕਿ ਹੁਣ ਮਾਈਕਲ ਜੈਕਸਨ ਤੋਂ ਬਾਅਦ ਮੈਨੂੰ ਡਾਂਸ ਦਾ ਮਜ਼ਾ ਹੀ ਨਹੀਂ ਆਇਆ। ਹਾਲਾਂਕਿ ਦੇਖ ਲਓ ਤੁਹਾਨੂੰ ਬੜੇ ਬੜੇ ਦੁਪੱਟੇ ਦਿੱਤੇ ਲੋਕਾਂ ਨੇ, ਜਾਂ ਬੱਲਾ ਬੱਲਾ, ਲੇਕਿਨ ਤੁਹਾਨੂੰ ਨਹੀਂ ਮਜ਼ਾ ਆਇਆ ਵੀ ਨਹੀਂ ਬਈ।
ਤੁਹਾਡਾ ਉਹ ਗਾਣਾ ਬੜਾ ਹਿੱਟ ਗਿਆ, ਪਾਰਾ ਰੇ। ਉਹ ਕਿੰਨਾ ਕੁ ਭਾਰਾ ਰੇ, ਮਾੜਾ ਰੇ। ਇਹ ਕੰਮ ਬਿਲਕੁਲ ਮਾੜਾ ਰੇ। ਸਰ ਨਾਜ਼ਰੀਨ ਥੈਂਕ ਯੂ, ਲਵ ਯੂ ਯਾਰ। ਕੋਈ ਐਸਾ ਤਰੀਕਾ ਹੋ ਸਕਦਾ ਕਮੈਂਟਸ 'ਚ ਦੱਸਣਾ, ਕੋਈ ਐਸਾ ਤਰੀਕਾ ਹੋ ਸਕਦਾ ਕਿ ਮੈਕਸਿਮਮ ਜਿਹੜੇ ਤੁਸੀਂ ਲੋਕ ਹੋ, ਮੈਕਸਿਮਮ ਆਪਾਂ ਇਕੱਠੇ ਬਹਿ ਕੇ ਕਿਤੇ ਇਸ ਤਰ੍ਹਾਂ ਖਾਣਾ ਖਾਈਏ, ਸ਼ੁਗਰ ਲਾਈਏ। ਕੋਈ ਤਰੀਕਾ ਦੱਸਣਾ ਮੈਨੂੰ ਲਾਜ਼ਮੀ। ਨਹੀਂ ਤੇ ਮੈਕਸਿਮਮ ਲੋਕ ਸਾਰੇ ਤਾਂ ਨਹੀਂ ਆ ਸਕਦੇ ਕਿਉਂਕਿ ਬਹੁਤ ਸਾਰੇ ਦੂਸਰੇ ਮੁਲਕਾਂ 'ਚ ਨੇ, ਬਹੁਤ ਸਾਰੇ ਦੂਜੀਆਂ ਸ਼ਹਿਰਾਂ 'ਚ ਨੇ। ਟਾਈਮ ਇੱਕ ਕਰਨਾ, ਮੈਨੇਜ ਕਰਨਾ ਬੜਾ ਉਹ ਹੈ। ਲੇਕਿਨ ਯਾਰ ਇਹ ਯਾਦਗਾਰ ਹੈ, ਜਿੱਦਾਂ ਅਸੀਂ ਹੈ ਨਾ, ਜਿੱਦਾਂ ਮੈਂ ਹੁਣੇ ਗੱਲ ਕੀਤੀ ਕਿ ਉਹ ਇੱਕ ਖੇਪ ਆਉਂਦੀ ਉਹ ਚਲੀ ਜਾਂਦੀ, ਆਪਾਂ ਵੀ ਉਹ ਸਾਡਾ ਵੀ ਲਿੰਕ ਆ। ਤੇ ਆਪਾਂ ਯਾਰ ਕਿਤੇ ਮਿਲੀਏ, ਬੈਠੀਏ ਯਾਰ, ਹੈ ਨਾ ਫੈਸਲ, ਸਾਰੇ ਸਾਡੇ ਆਡੀਅנס ਸਾਰੇ ਬੈਠੇ ਹੋਣ, ਜਿੰਨੇ ਵੀਵਰਸ ਨੇ, ਲੇਕਿਨ ਉਹ ਸਾਰੇ ਤਾਂ ਨਹੀਂ ਆ ਸਕਦੇ, ਨਹੀਂ ਦੈਟਸ ਪੋਸੀਬਲ, ਲੇਕਿਨ ਜਿੰਨੇ ਮੈਕਸਿਮਮ ਆ ਸਕਣ ਯਾਰ। ਕਮੈਂਟਸ ਦੇ ਕੋਈ ਕਮੈਂਟਸ ਕਰਨਾ, ਬਲਕਿ ਕੋਈ ਬੰਦਾ ਜਿਹੜਾ ਨਾ ਲਾਹੌਰ 'ਚ ਜਾਂ ਫੈਸਲਾਬਾਦ 'ਚ ਜਾਂ ਕਿਸੇ ਦਾ ਵੀ ਕੋਈ ਬੰਦਾ ਇਹ ਜ਼ਿੰਮੇਵਾਰੀ ਲਵੇ, ਉਹ ਆਪਣਾ ਨੰਬਰ ਦੱਸੇ, ਜ਼ਿੰਮੇਵਾਰੀ ਲਵੇ ਔਰ ਉਹ ਇਕੱਠਾ ਕਰੇ ਸਾਰਿਆਂ ਨੂੰ। ਚਾਹੇ 3 ਮਹੀਨੇ ਦਾ ਟਾਈਮ ਦੇ ਦਿਓ ਕਿ ਯਾਰ 3 ਮਹੀਨੇ ਬਾਅਦ ਸਾਰਿਆਂ ਨੇ ਇੱਥੇ ਹੋਣਾ। ਆਪਣੀ ਲਾਈਫ 'ਚ ਜੋ ਵੀ ਕਰਦੇ ਨਾ, ਭਾਵੇਂ ਤੁਹਾਨੂੰ ਮੁਲਤਾਨ ਆਉਣਾ ਪਵੇ, ਲਾਹੌਰ ਆਉਣਾ ਪਵੇ, ਸ਼ੇਖੂਪੁਰੇ ਆਉਣਾ ਪਵੇ, ਮੀਆਂਵਾਲੀ ਤੋਂ ਆਉਣਾ ਪਵੇ, ਕਰਾਚੀ ਆਉਣਾ ਪਵੇ, ਆਉਣਾ ਵਾ, ਕੋਈ ਵੱਡਾ ਅਰੇਂਜ ਕਰੀਏ ਉਹ ਉਸਤਾਦ ਜੀ ਕੀ ਮਜ਼ਾ ਆਵੇ, ਹਨਾ। ਔਰ ਇਹ ਵੀ ਨਵਾਂ ਕੰਮ ਹੋਣਾ ਕਿ ਯਾਰ ਅਸੀਂ ਦੇਖੀਏ ਸਹੀ, ਤੁਹਾਨੂੰ ਮਿਲੀਏ ਤੇ ਸਹੀ ਯਾਰ, ਇਕੱਲੇ ਇਕੱਲੇ ਨੂੰ। ਤੇ ਲਾਈਵ ਕਮੈਂਟ ਕਰਨਗੇ ਉਹ। ਨਹੀਂ ਉੱਥੇ ਕਰਾਂਗੇ ਅਸੀਂ ਕਿ ਔਰ ਵੀਡੀਓ ਅਪਲੋਡ ਕਰਾਂਗੇ ਕਿ ਇੱਕ ਐਸਾ, ਯਾਨੀ ਅਸੀਂ YouTube ਤੇ ਕੰਮ ਕੀਤਾ ਸੀ ਕਿ ਅਸੀਂ ਮਿਲੇ ਵੀ ਸਾਂ ਸਾਰੇ ਆਪਸ ਦੇ ਵਿੱਚ, ਹੈਨਾ। ਕੋਈ ਕਰੋ ਯਾਰ, ਇਦਾਂ ਦਾ ਪਲਾਨ ਕਰਦੇ ਆ ਯਾਰ, ਕੋਈ ਕਰੋ ਯਾਰ। ਉਹ ਦਿਓ ਮਸ਼ਵਰਾ, ਦਿਓ ਕੋਈ। ਹਾਂ ਮੇਰੇ ਛੋਟੇ ਮਾਸਕੋ ਹੈਗੇ ਨੇ ਉਸਤਾਦ ਜੀ ਸਾਰੇ, ਮੈਂ ਕਿਹਾ ਛੋਟੇ ਮਾਸਕੋ ਹੈਗੇ ਨੇ। पूरा कोरोना लंघ गया, मास्क को नहीं पाया तू। हाँ अब हम लोग सूखे की से लाहौर की तरफ जा रहे हैं नाज़रीन, और इस बात पे गौर आपने ज़रूर करनी है और ज़रूर कमेंट्स में आपने बताना है कि हम लोग किस तरह मिल सकते हैं। मैक्सिमम 50% तो मिले ना, 50%। उसके लिए ये हो सकता है कि अच्छा, फिर ये भी है कि अगर हम एक सिटी में जाएं, हम मुल्तान चले जाते हैं, मुल्तान अरेंज कर लेते हैं। मुल्तान के जो 500-700 1000 2000 लोग हैं, एक बार उनसे मिल लेते हैं, फिर एक बार लाहौर से मिल, लेकिन फिर भी वो अलग अलग होंगे। कुछ ऐसा प्लान करते हैं जहाँ पे हम सब इकट्ठे हो जाएंगे, स्टेडियम टाइप जगह लेंगे। हाँ स्टेडियम, और वो 4-5-6 घंटे का एक पूरा एक हो सिलसिला, ताकि हर बंदे से बात हो सके। वो अपना बताए जी मैं इस नाम से हूँ और मैं इस नाम से कमेंट्स करता हूँ। सर कितना मज़ा आएगा। अब ये बिल्कुल पहली दफ़ा होगा ऐसा। हाँ सारे यार दोस्त इकट्ठे होने, सब आए। हाँ किसी दोस्त ही बंदा बैठ के फाड़ लेंदा। गुड। दिसंबर के ना ब्रदर इन लॉ की शादी है कराची जी, दिसंबर में ब्रदर इन लॉ की शादी है, तो मैं चाह रहा था कि सब हम कराची जाएं, तो अदरवाइज़ मैं तो जाऊंगा, मेरे ब्रदर की शादी है, तो मैं चाहता था उधर हम अगर स्टेडियम में अरेंज किया, काफ़ी माशाल्लाह गैदरिंग होगी। तो उन्होंने स्टेडियम में अरेंज किया। हाँ जी उस्ताद जी जी ਪਾਣ ਉਹ ਪਤਾ ਕਿਉਂ ਆ, ਉੱਥੇ ਜਿੰਨੇ ਲੈਣੇ ਦੇਣੇ ਵਾਲੇ ਨੇ ਨਾ, ਹਾਂਜੀ ਉਹਨਾਂ ਨੂੰ ਲੱਭ ਨਹੀਂ ਰਹੇ। ਉਹਨਾਂ ਨੂੰ ਇਹ ਹੀ ਆ ਕਿ ਵੀ ਆਖਰੀ ਮੌਕਾ ਇਹ ਹੀ ਆ, ਇਹਨਾਂ ਨੇ ਵਿਆਹ ਦੇ ਤੇ ਇਕੱਠੇ ਹੋਣਾ ਹੀ ਆ, ਉੱਥੇ ਫੜ ਲਓ ਇਹਨਾਂ ਨੂੰ। ਬੱਚੇ ਸਾਰੇ ਲੈ ਕੇ ਜਾ ਰਹੇ ਮਾਸ਼ਾਅੱਲਾ। ਇਹ ਹਾਂਜੀ ਅੱਛਾ, ਉਹ ਪਤਾ ਲੱਗ ਗਿਆ ਕਿ ਸਾਲੇ ਨੇ ਭਾਨਾ ਲਈਆਂ ਵਾ, ਕਾਪੀਆਂ ਲਈਆਂ ਵਾ, ਤੇ ਤਾਂ ਕਰਕੇ ਸਾਰੇ ਬੱਚੇ ਲੈ ਕੇ ਚੱਲਾ ਵਾ। ਨਹੀਂ ਤੂੰ ਜਾਣਾ ਸਹੁਰਿਆਂ ਨੂੰ? हाँ उस्ताद जी वो शादी है ना ब्रदर इन लॉ की दिसंबर। ਤੇ ਤੂੰ ਤੇ ਮਿਲਦਾ ਹੀ ਨਹੀਂ ਉਹਨਾਂ ਨੂੰ। हैं ਤੂੰ ਤੇ ਮੈਨੂੰ ਕਿਹਾ ਸੀ ਮੈਂ ਮਿਲਦਾ ਹੀ ਨਹੀਂ। उस्ताद जी ਉਸਤਾਦ ਜੀ ਬੜੀ ਵੱਡੀ ਜ਼ਿੰਮੇਵਾਰੀ ਪਾਈ नहीं, मैं ਉਹਨਾਂ ਨੇ। कराची नहीं जावांगा, ਤੇ ਤੂੰ ਤੇ ਮੈਨੂੰ ਕਿਹਾ ਸੀ ਮੇਰਾ ਲਾਈਵਨ ਤੱਥਾ ਨਹੀਂ ਖਤਮ ਹੋਇਆ ਉਹਨਾਂ ਨੂੰ, ਮਰਨ ਜੀ ਨਹੀਂ ਨਹੀਂ ਉਸਤਾਦ ਜੀ ਹੋ ਗਈ, ਸੁਲ੍ਹਾ ਹੋ ਗਈ ਆ, ਕੱਟੀ ਨਾ। ਸੁਲ੍ਹਾ ਹੋ ਗਈ ਆ, ਬੜੀ ਵੱਡੀ ਜ਼ਿੰਮੇਵਾਰੀ ਪਾਈ ਆ। ਕੀ ਖੁਸਰੇ ਫੈਸਲਾਬਾਦ ਤੋਂ ਲੈ ਕੇ ਜੜੇ ਇਹਨਾਂ ਨੇ ਮਹਿੰਦੀ ਤੇ ਨੱਚਣ ਵਾਸਤੇ। ਲੋ ਜੀ ਤੂੰ ਤਿਆਰ ਰਹੀ ਨਾਲ। ਅੱਛਾ ਆਹੋ, ਇਹ ਗੱਲਾਂ ਸਾਰੀਆਂ ਕਰ ਲੈਂਦੇ ਆ। ਚੱਲ ਆ ਜਾਓ, ਇਹ ਜਵਾਬ ਬੱਚੇ ਨੂੰ ਹੁੰਦਾ। ਤੂੰ ਵੀ ਇਦਾਂ ਕਰ ਲਈ ਤੇ ਤੂੰ ਵੀ ਇਦਾਂ ਕਰ ਲਈ। ਚਲ ਉੱਠ ਉਠੋ। ਆਹੋ ਇਹ ਜੋ ਗੱਲ ਹੈ ਨਾ, ਤੂੰ ਇਦਾਂ ਨਾ ਕਿ ਤੂੰ ਵੀ ਇਦਾਂ। ਚਲੋ ਉਠੋ। ਉਹ ਚਲੋ ਉਠੋ ਯਾਰ। ਓਕੇ ਜੀ ਸਰ, ਨਾਲ ਹੀ ਨਾਮ ਆ ਕੇ ਜਾ ਰਹੇ तो बल्कि इत्थे तक कर देना, बाकी उत्थे जाके बनावांगे। अपना बहुत ख्याल रखना। जी थैंक यू, अल्लाह हाफिज़।